असलामुअलैकुम। गुड मॉर्निंग सोहणियो, गुड मॉर्निंग। लो बई एक होर ठंडी ठंडी सुबह ਤੁਹਾਨੂੰ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ। ਬਾਰਿਸ਼ ਹੋ ਕੇ ਹਟੀ ਹੈ ਤੇ ਖਾਸੀ ਠੰਡਕ ਮੌਜੂਦ ਹੈ। ਨਾਸ਼ਤੇ ਤੋਂ ਬਾਅਦ ਕੰਮ ਸ਼ੁਰੂ ਹੋ ਚੁੱਕਿਆ ਜੀ ਖਾਣ ਪਕਾਉਣ ਦਾ। ਤੇ ਅੱਜ ਇੱਕ ਵਾਰੀ ਫੇਰ ਭਿੰਡੀ ਦਾ ਸ਼ਾਮਤ ਆਈ ਹੈ ਤੇ ਭਿੰਡੀ ਨੂੰ ਅਸੀਂ ਜਿਹੜਾ ਨਾ ਛੁਰੀਆਂ ਚਲਾ ਦਿੱਤੀਆਂ ਨੇ। ਲੇਕਿਨ ਮੈਂ ਦੋ ਕਿਸਮ ਦੀਆਂ ਭਿੰਡੀਆਂ ਕੱਟੀਆਂ ਨੇ, ਇੱਕ ਲੰਬੀ ਵਾਲੀ ਕੱਟੀ ਹੈ ਤੇ ਇੱਕ ਇਸ ਸਾਲਨ ਵਾਲੀ ਕੱਟੀ ਹੈ। ਤੇ ਅੱਜ ਹਾਫ ਹਾਫ ਹੋਇਆ ਹੈ ਤੇ ਇਹ ਹਲੇ ਕਿਸ਼ਰਾ ਪਿਆ ਵੇ। ਮੈਂ ਕਿਉਂਕਿ ਪਿਆਜ਼ ਵਗੈਰਾ ਵੀ ਹਲੇ ਕੱਟਣੇ ਨੇ, ਲੇਕਿਨ ਭਿੰਡੀ ਦਾ ਕੰਮ ਜ਼ਿਆਦਾ ਸੀ ਨਾ, ਤੇ ਮੈਂ ਕਿਹਾ ਪਹਿਲੇ ਮੈਨੂੰ ਕਟਿੰਗ ਕਰ ਲਵਾਂ ਤੇ ਫਿਰ ਮੈਂ ਕਰਾਂਗੀ। ਇਹ ਮੈਂ ਹਾਫ ਗਲਾਸ ਚਾਵਲ ਦੇ ਲੈ ਕੇ ਆਈ ਹਾਂ, ਹਾਫ ਤੋਂ ਵੀ ਬਲਕਿ ਥੋੜ੍ਹੇ ਲੈ ਕੇ ਆਈ ਹਾਂ ਕਿ ਬਸ ਇੱਕ ਪਲੇਟ ਜਿਹੜੇ ਨਾ ਚਾਵਲ ਬਣ ਜਾਣ। ਤੇ ਮੇਰੇ ਹਸਬੈਂਡ ਨੂੰ ਦਿਲ ਚਾਹ ਰਿਹਾ ਸੀ ਕਿ ਮੈਂ ਜਿਹੜਾ ਤੜਕੇ ਵਾਲੇ ਚੌਲਾਂ ਦੇ ਨਾਲ ਫਰਾਈ ਭਿੰਡੀ ਖਾਵਾਂ। ਤੇ ਅਸੀਂ ਕਿਹਾ ਠੀਕ ਹੈ ਜੀ, ਤੁਹਾਨੂੰ ਉਹ ਬਣਾ ਦਿੰਦੇ ਹਾਂ। ਲੇਕਿਨ ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਭਿੰਡੀ ਦਾ ਸਾਲਨ ਖਾਵਾਂ। ਇਸ ਤੋਂ ਫਿਰ ਦੋ ਹਿੱਸਿਆਂ 'ਚ ਭਿੰਡੀ ਜਿਹੜੀ ਹੈ ਤਕਸੀਮ ਹੋਈ ਹੈ, ਮੁਨਸਫਾਨਾ ਤਕਸੀਮ ਹੋ ਗਈ ਇਹਦੀ। ਤੇ ਅਸੀਂ ਹਾਂਡੀ ਪਕਾਉਣ ਦਾ ਸਿਲਸਿਲਾ ਸ਼ੁਰੂ ਕਰਾਂਗੇ। ਤੇ ਇਹ ਮੈਂ ਚਾਵਲ ਵੀ ਕੱਢ ਕੇ ਰੱਖ ਲਏ ਨੇ। ਤੇ ਬਾਕੀ ਦੋ ਹਿੱਸਿਆਂ 'ਚ ਦੋ ਬੰਦੇ ਤੇ ਦੋ ਕਹਾਣੀਆਂ। ਤੇ ਤੋਂ ਪਹਿਲੇ ਇੱਕ ਅਖਬਾਰੇ ਜਹਾਂ ਵਿੱਚ ਆਉਂਦਾ ਹੁੰਦਾ ਸੀ ਸਿਲਸਿਲਾ तीन औरतें तीन कहानियाँ। ਤੇ ਸਾਡੇ ਦੋ ਬੰਦੇ ਤੇ ਦੋ ਕਹਾਣੀਆਂ ਜੇ ਬਈ ਦੋ ਬੰਦਿਆਂ ਦੀ ਸੋਚ ਨਹੀਂ ਮਿਲਦੀ ਆਪਸ 'ਚ। ਤੇ ਦੱਸੋ ਕਿ ਪੂਰੀ ਦੁਨੀਆ ਦੇ ਲੋਕਾਂ ਦੀ ਸੋਚ ਕਿਸ ਤਰ੍ਹਾਂ ਮਿਲ ਸਕਦੀ ਹੈ ਕਿ ਇੱਕ ਘਰ 'ਚ ਰਹਿਣ ਵਾਲੇ ਦੋ ਬੰਦੇ ਇੱਕ ਗੱਲ 'ਤੇ ਮੁੱਤਫਿਕ ਨਹੀਂ ਹੋ ਸਕਦੇ। ਤੇ ਲੋ ਬਈ ਹੁਣ ਸਾਡਾ ਸਿਲਸਿਲਾ ਸ਼ੁਰੂ ਹੋਣ ਲੱਗਾ ਜੀ ਪਕਾਉਣ ਦਾ। ਭਿੰਡੀ ਤੇ ਨਾਲ ਚਿਕਨ ਬਣਨ ਲੱਗਾ ਜੀ। ਅਸੀਂ ਚਿਕਨ ਰੱਖ ਲਈਏ, ਨਾਲ ਟਮਾਟਰ, ਹਰੀ ਮਿਰਚ, ਨਾਲ ਪਿਆਜ਼ ਔਰ ਲਸਣ ਔਰ ਨਾਲ ਭਿੰਡੀ। ਔਰ ਅਸੀਂ ਇੱਥੇ ਚੜ੍ਹਾ ਦਿੱਤੀ ਆਪਣੀ ਹਾਂਡੀ। ਇਹਦੇ ਵਿੱਚ ਪਾ ਦੇਵਾਂਗੇ ਅਸੀਂ ਆਇਲ ਦਾ ਥੋੜ੍ਹਾ ਜਿਹਾ ਅਸੀਂ ਇਹਨੂੰ ਗਰਮ ਕਰਾਂਗੇ। ਆਇਲ ਸਾਡਾ ਹੋ ਚੁੱਕਿਆ ਗਰਮ। ਇਹਦੇ ਵਿੱਚ ਪਾ ਦੇਵਾਂਗੇ ਅਸੀਂ ਪਿਆਜ਼ ਔਰ ਲਸਣ। ਲਸਣ ਵਿੱਚ ਮੋਟਾ ਮੋਟਾ ਇਸ ਤਰ੍ਹਾਂ ਕਰ ਲਿਆ ਸੀ, ਚੌਪ ਵੀ ਕਹਿ ਸਕਦੇ ਹੋ ਤੁਸੀਂ। ਔਰ ਥੋੜ੍ਹਾ ਜਿਹਾ ਬਹੁਤ ਬਾਰੀਕ ਵੀ ਨਹੀਂ ਕੀਤਾ ਸੀ। ਬਹਰਹਾਲ ਮੈਂ ਪੇਸਟ ਨਹੀਂ ਸ਼ਾਮਿਲ ਕਰ ਰਹੀ ਇਹਦੇ ਵਿੱਚ। ਮੈਨੂੰ ਲਸਣ ਦਾ ਪੇਸਟ ਜਿਹੜਾ ਨਾ ਇੰਨਾ ਪਸੰਦ ਨਹੀਂ ਹਾਂਡੀ ਵਿੱਚ ਦਾ ਟੇਸਟ। ਇਸ ਤੋਂ ਮੈਂ ਜ਼ਿਆਦਾਤਰ ਤਾਜ਼ਾ ਲਸਣ ਇਸ ਤਰ੍ਹਾਂ ਕਰਕੇ ਪਾਉਂਦੀ ਹਾਂ। ਚਲੋ ਜੀ ਇਹਨੂੰ ਅਸੀਂ ਥੋੜ੍ਹਾ ਜਿਹਾ ਭੁੰਨਾਂਗੇ। ਦੇਖ ਲਓ ਜੀ ਪਿਆਜ਼ ਜਿਹੜਾ ਬੜਾ ਅੱਛਾ ਜਿਹਾ ਹੋ ਗਿਆ ਸਾਡਾ। ਬਸ ਇਸਨੂੰ ਗੁਲਾਬੀ ਕਰਨਾ ਹੈ, ਇਸ ਤੋਂ ਜ਼ਿਆਦਾ ਅਸੀਂ ਨਹੀਂ ਕਰਨਾ ਹੈ। ਜ਼ਿੰਦਗੀ ਇਮਤਿਹਾਨ ਲੈਤੀ ਹੈ। ਇਹ ਲਓ ਜੀ ਇਹਦੇ ਵਿੱਚ ਜਾ ਰਹੀ ਹੈ ਚਿਕਨ। ਜ਼ਿੰਦਗੀ ਇਮਤਿਹਾਨ ਲੈਤੀ ਹੈ। ਸੋਹਣਾ ਸੋਹਣਾ ਅਸੀਂ ਇਹਨੂੰ ਚਿਕਨ ਪਾ ਕੇ ਅੱਛਾ ਚਿਕਨ ਦਾ ਕੱਚਾਪਨ ਖਤਮ ਕਰਾਂਗੇ। ਇਹਦਾ ਪਾਣੀ ਜਿਹੜਾ ਵੇ ਚਿਕਨ ਨੇ ਜਿਹੜਾ ਛੱਡਿਆ ਵੇ ਉਹ ਸਾਰਾ ਇਹਦੇ ਵਿੱਚ ਖੁਸ਼ਕ ਹੋ ਜਾਵੇ। ਉਸ ਤੋਂ ਬਾਅਦ ਫਿਰ ਅਸੀਂ ਟਮਾਟਰ ਔਰ ਹਰੀ ਮਿਰਚ ਇਹਦੇ ਵਿੱਚ ਐਡ ਕਰਾਂਗੇ। ਕਿਉਂਕਿ ਚਿਕਨ ਬਹੁਤ ਘੱਟ ਹੈ ਨਾ, ਤੇ ਇਸ ਤੋਂ ਫਿਰ ਜਲਦੀ ਹੋ ਜਾਏਗਾ। ਤਕਰੀਬਨ ਮੇਰਾ ਖਿਆਲ ਹੋ ਹੀ ਗਿਆ ਵੇ। ਸਾਰਾ ਆਇਲ ਨਜ਼ਰ ਆਉਣ ਲੱਗ ਗਿਆ ਵੇ। ਇੱਕ ਜ਼ਰਾ ਜਿਹਾ ਅਸੀਂ ਇਹਨੂੰ ਹੋਰ ਕਰ ਲੈਂਦੇ ਹਾਂ ਤਾਂ ਕਿ ਸ਼ੱਕ ਸ਼ੁਬੇ की गुंजाइश ना बचे। जिंदगी इम्तहान लेती है, जिंदगी इम्तहान लेती है। तो जिंदगी ताड़े हमेशा इम्तहान लैंदी। मेरा ख्याल है कोई इंसान ऐसा नहीं जिहदे कोल जिंदगी ने इम्तहान ना लिया होवे। हर एक दा इम्तहान हुंदा वे। कोई ज़माने ऐसे सन कि असी ज़्यादा माशाअल्लाह फैमिली बड़ी सी, इन्ना ज़्यादा मैं पकान नहीं सा। तो मेरा हाथ ज़्यादा पकान पे सैट हो गया ना कि अम्मा जी भी होंदे सन, सारे मेरा देवर होंदा सी, असी मेरे बच्चे, असी मतलब बड़ी फैमिली सी। तो फिर वो ज़्यादा खाना पकदा होंदा सी। तो वो फिर आहिस्ता आहिस्ता कटते हुण दो बंदे तो दो कहानियाँ तो गल आ गई है। तो जिंदगी इम्तहान पे लैंदी है। हुण एक बंदे का अगर पकाना होवे ना खाना थोड़ा जिहा, मैं अपने वास्ते भी, तो मैंने बड़ा मुश्किल लगता है। इन्ना थोड़ा किस्सा ऐसा लगता चम्मच हथों ही निकल जाएगा तो मैनू पकाना नहीं आता। लेकिन बहरहाल चलो जिंदगी है, ये हर काम होंदा वे। ये पा देने असी टमाटर और हरी मिर्च। तो कभी ज़्यादा पकाने होंगे सा। अज हम एक जरा ना बंदे वास्ते पकाना वो थोड़ा औखा लगता।
कोई बात नहीं भी, कोई बात नहीं, सब चलता है ज़िंदगी में, ये सब चलता है। ਇਹਦੇ ਵਿੱਚ ਜਾਏਗਾ ਨਮਕ, ਮਿਰਚ, ਹਲਦੀ, ਹਸਬੇ ਜ਼ਾਇਕਾ ਤੁਸੀਂ ਆਪਣੇ ਸ਼ਾਮਿਲ ਕਰ ਦੋਗੇ ਜਿੰਨਾ ਵੀ ਤੁਸੀਂ ਖਾਂਦੇ ਹੋ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਅਤੇ ਜ਼ਿੰਦਗੀ ਇੱਕ ਸੁਹਾਨਾ ਸਫ਼ਰ ਹੈ। ਪਰ ਉਸ ਸੁਹਾਨੇ ਸਫ਼ਰ 'ਚ ਬੜੇ ਬੜੇ ਮੋੜ ਆਉਂਦੇ ਨੇ, ਕਿਤੇ ਖਾਈ, ਕਿਤੇ ਉਚਾਈ, ਕਿਤੇ ਨੀਚਾਈ, ਕਿਤੇ ਸੋਹਣੇ ਮੰਜ਼ਰ, ਇਸ ਤਰ੍ਹਾਂ ਹੀ ਜ਼ਿੰਦਗੀ ਚੱਲਦੀ ਹੈ। ਟਮਾਟਰ ਪਾ ਕੇ ਅਸੀਂ ਭੁਨਾਈ ਕਰ ਰਹੇ ਹਾਂ, ਲੇਕਿਨ ਬਿਲਕੁਲ ਅਸੀਂ ਹਲਕੀ ਅੱਗ ਕਰ ਦਾਂਗੇ ਔਰ 2 ਮਿੰਟ ਇਹਨੂੰ ਢੱਕ ਦੇਵਾਂਗੇ ਤਾਂ ਕਿ ਅੱਛਾ ਜਿਹਾ ਦਮ ਆ ਜਾਵੇ ਔਰ ਚਿਕਨ ਵੀ ਗਲ ਜਾਵੇ ਟਮਾਟਰ ਦੇ ਪਾਣੀ ਵਿੱਚ। ਫਿਰ ਅਸੀਂ ਇਹ 'ਚ ਭਿੰਡੀ ਸ਼ਾਮਿਲ ਕਰਾਂਗੇ। ਜਦੋਂ ਤੱਕ ਅਸੀਂ ਜਿਹੜਾ ਰੱਖਿਆ ਵੇ ਉਹਨੂੰ ਚਿਕਨ ਨੂੰ ਕਿ ਟਮਾਟਰ ਦੇ ਪਾਣੀ ਵਿੱਚ ਗਲ ਜਾਵੇ, ਅਸੀਂ ਜਲਦੀ ਦੇ ਨਾਲ ਫਰੂਟ ਆਪਣਾ ਇਸ 'ਚ ਕੱਢ ਕੇ ਰੱਖ ਦੇਵਾਂ ਤਾਂ ਫਿਰ ਇਹਨੂੰ ਅਸੀਂ ਧੋ ਲਵਾਂਗੇ। ਆੜੂ ਆਏ ਸਨ, ਇਸ ਤੋਂ ਥੋੜ੍ਹਾ ਜਿਹਾ ਪੱਕਣ ਦਾ ਇੰਤਜ਼ਾਰ ਕੀਤਾ ਕਿ ਥੋੜ੍ਹਾ ਜਿਹਾ ਹੋ ਜਾਣ ਅਤੇ ਫਿਰ ਮੈਂ ਉਹਦੇ ਵਿੱਚੋਂ ਕੱਢਾਂਗੀ। ਚਲੋ ਵੀ ਅੱਜ ਇਹ ਵੀ ਅਸੀਂ ਕੰਮ ਕਰ ਲਈਏ। ਇਹ ਦੇਖੋ, ਇਹ ਕਿਸ ਕਿਸਮ ਦੇ ਆੜੂ ਨੇ, ਇਹ ਰੈੱਡ ਕਲਰ ਦੇ ਆੜੂ ਨੇ। ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਛੋਟੇ ਸੇਬ ਹੁੰਦੇ ਨੇ ਜਾਂ ਆਲੂ ਬੁਖਾਰੇ ਸਟਾਈਲ ਦੇ, ਲੇਕਿਨ ਆੜੂ ਨੇ। ਜਰਾ ਚਲੋ ਅਸੀਂ ਇਹਨਾਂ ਨੂੰ ਵੀ ਕੱਢ ਲੈਂਦੇ ਹਾਂ, ਕੱਢ ਕੇ ਇਹਦੇ ਵਿੱਚ ਪਾ ਲੈਂਦੇ ਹਾਂ। ਇਹ ਤਾਂ ਖਾਸਾ ਪੱਕ ਗਿਆ ਵਾ, ਚਲੋ ਜੀ ਠੀਕ ਹੈ। ਅਸੀਂ ਇਹਨੂੰ ਇਹਦੇ ਵਿੱਚ ਪਾਉਂਦੇ ਹਾਂ। ਇਹ ਲਓ ਜੀ, ਅਸੀਂ ਇਹ ਵੀ ਸ਼ਾਮਿਲ ਕਰ ਇਹਨੂੰ ਕਰਤਾ। ਹੁਣ ਅਸੀਂ ਇਹਨੂੰ ਧੋਵਾਂਗੇ ਅਤੇ ਨਾਲ ਅਸੀਂ ਆਪਣਾ ਫਟਾਫਟ ਜਲਦੀ ਫੁਰਤੀ ਦੇ ਨਾਲ ਕੰਮ ਕਰਨਾ ਵੇ। ਅਸੀਂ ਕੇਲੇ ਨੂੰ ਵੀ ਕੱਢ ਕੇ ਨਾ ਬਾਸਕਟ ਵਿੱਚ ਪਾ ਦਿੰਦੇ ਹਾਂ ਤਾਂ ਕਿ ਅੱਛਾ ਜਿਹਾ ਇਹ ਫਿਰ ਉਹਦਾ ਹੋ ਜਾਏਗਾ ਕੰਮ, ਅਤੇ ਸਾਡਾ ਨਾਲ ਹਾਂਡੀ ਪੱਕ ਜਾਏਗੀ। ਨਾਲ ਕਈ ਔਰਤਾਂ ਨੂੰ ਤਾਂ ਅੱਲਾਹ ਪਾਕ ਨੇ ਕਈ ਹੱਥ ਲਾਏ ਹੁੰਦੇ ਨੇ ਕਿ ਕਦੀ ਕਿਤੇ ਹੱਥ ਪੈਂਦਾ ਵੇ, ਕਦੀ ਕਿਸੇ ਕੰਮ ਨੂੰ ਪੈਂਦਾ ਵੇ। ਕੇਲਾ ਬੜਾ ਜ਼ਬਰਦਸਤ ਹੈ। ਕੇਲਾ ਨਾ ਖਾਓ ਕਭੀ ਅਕੇਲਾ। ਮੈਨੂੰ ਆਪਣੀ ਦੋਸਤ ਦੀ ਗੱਲ ਯਾਦ ਆ ਜਾਂਦੀ ਹੈ ਕਿ ਉਹ ਆਈ ਕਹਿੰਦੇ ਹੁੰਦੇ ਸੀ, ਕੇਲਾ ਨਾ ਖਾਓ ਕਭੀ ਅਕੇਲਾ। ਇਹ ਲਓ ਜੀ, ਸੋਹਣਾ ਕੇਲਾ। ਇਸ ਦਫਾ ਕੇਲਾ ਬਹੁਤ ਅੱਛਾ ਆਇਆ, ਮਾਸ਼ਾਅੱਲਾ ਮਾਸ਼ਾਅੱਲਾ। ਮੈਨੂੰ ਬਹੁਤ ਅੱਛਾ ਲੱਗਿਆ ਕਿ ਜਾਨਦਾਰ ਵੀ ਹੈ ਔਰ ਸਾਈਜ਼ ਬੜਾ ਅੱਛਾ ਵੀ ਦਾ। ਲਓ ਜੀ, ਇਹ ਸਾਰਾ ਸਾਡਾ ਹੁਣ ਕਚਰਾ ਇਕੱਠਾ ਹੋ ਗਿਆ। ਅਸੀਂ ਇਹਨੂੰ ਬਾਹਰ ਸੁੱਟ ਕੇ ਆ ਜਾਵਾਂਗੇ। ਅਸੀਂ ਹੁਣ ਦੇਖਦੇ ਹਾਂ ਆਪਣੀ ਹਾਂਡੀ। ਬਿਸਮਿल्लाह रहमान रहीम। लो बई, ज़बरदस्त देख लो, टमाटर का पानी खुश्क हो चुकिया वे और साड़ा चिकन भी जड़ा वे थोड़ा जिहा शदीद थोड़ा जिहा चिकन जड़ा वे ना वो भी गल चुकिया वे। बस ज़रा जिहा असीं इहनूं होर इहदी भुनाई करांगे ताकि बिल्कुल पानी दा हो जाए, तो फिर असीं इहदे विच भिंडी शामिल करके भिंडी नूं दम ते ला देवांगे। तो चलो, जदों तक कि इहदा पानी थोड़ा जिहा खुश्क हो रहा है, असीं थोड़ा जिहा होर काम निपटा लैंदे आ। ਅਸੀਂ ਜਲਦੀ ਆਪਣੇ ਫਰੂਟ ਨੂੰ ਧੋ ਲੈਂਦੇ ਹਾਂ ਤਾਂ ਕਿ ਟਾਈਮ ਜ਼ਾਇਆ ਨਾ ਹੋਵੇ, ਕਿਉਂਕਿ ਮੈਂ ਬੈਠ ਕੇ ਤੁਹਾਡੇ ਨਾਲ ਖਿਤਾਬ ਵੀ ਕਰਨਾ, ਮੈਂ ਥੋੜ੍ਹਾ ਜਿਹਾ ਤੁਹਾਡੇ ਕਮੈਂਟਸ ਵਗੈਰਾ ਵੀ ਪੜ੍ਹਨੇ ਹੁੰਦੇ ਨੇ। ਅਤੇ ਵਕਤ ਕਮ ਹੈ ਔਰ ਮੁਕਾਬਲਾ ਸਖਤ ਹੈ। ਉਹ ਇੱਕ ਡਰਾਮਾ ਆਉਂਦਾ ਹੁੰਦਾ ਸੀ ਨਾ PTV 'ਤੇ, ਉਹਦੇ ਵਿੱਚ ਕਹਿੰਦੇ ਹੁੰਦੇ ਸੀ ਵਕਤ ਕਮ ਹੈ ਔਰ ਮੁਕਾਬਲਾ ਸਖਤ ਹੈ। ਅਤੇ ਸਾਡਾ ਵੀ ਬਈ ਉਹੀ ਹਾਲ ਜੇ ਕਿ ਵਕਤ ਘੱਟ ਹੈ ਅਤੇ ਮੁਕਾਬਲਾ ਬੜਾ ਸਖਤ ਹੈ। ਅਤੇ ਇਸ ਤੋਂ ਵੀ चिकन जी बिल्कुल भुज गई है हुण। और इस तरह भी अगर तुसीं खाना चाहो ना, इस कंडीशन में ही चिकन नूं सादी रोटी ना भुज गया हो तो ये बहुत मज़े का लगता है। अगर इसका सादा चिकन तुसीं भुनिया होया सादा जिहा बना के खाना हो तो भी खा सकते हो, लेकिन मेरा तो भिंडी का दिल कर रहा सी। इस भिंडी शामिल कर देने इहदे विच। ਹੁਣ ਅਸੀਂ बिल्कुल हल्की अग कर देवांगे और भिंडी नूं रख देवांगे दम ते ताकि हल्की हल्के दम ते तेरा तैयार हो गई। बिस्मिल्लाहिर्रहमानिर्रहीम। गर्मा गर्म भिंडी चिकन तैयार है। जल्दी ना बन जाने वाला है, बहुत टाइम भी नहीं लग्या और बिल्कुल सादी हांडी। मैं हमेशा कहनी हाँ कि नमक मिर्च हल्दी इस तो इलावा कोई ये चीज़ नहीं गई है और मसाला नहीं, लेकिन भिंडी का अपना टेस्ट आएगा और चिकन का तो फिर आएगा ही वही। इन्नी खुशबू आ रही है, इन्नी सोहनी भी लग रही है ना।
तेरे चेहरे से नजर नहीं हटती, नजारे हम क्या देखें, नजारे हम क्या देखें। ਤੇ ਇਹ ਤੋਂ ਨਜ਼ਰ ਹੀ ਨਹੀਂ ਹਟਦੀ ਪਈ ਕਿ ਅਸੀਂ ਕੋਈ ਨਜ਼ਾਰੇ ਦੇਖੀਏ। ਸਾਨੂੰ ਇਹ ਨਜ਼ਾਰਾ ਜਿਹੜਾ ਹੈ ਨਾ ਬੜਾ ਸੋਹਣਾ ਪਿਆ ਲੱਗਦਾ ਹੈ। ਕਰਮ ਨਜ਼ਾਰਾ ਜਦ ਦੀ ਤਸਵੀਰ ਦਾ, ਪੈਂਦਾ ਏ ਭੁਲੇਖਾ ਮੈਨੂੰ ਸੋਹਣੀ ਸੱਸੀ ਹੀਰ ਦਾ। ਕਰਮ ਨਜ਼ਾਰਾ ਜਦ ਦੀ ਤਸਵੀਰ ਦਾ। ਲੋ ਜੀ, ਅਸੀਂ ਤੁਹਾਡੇ ਨਾਲ ਖਿਤਾਬ ਕਰਨ ਵਾਸਤੇ ਬੈਠ ਚੁੱਕੇ ਹਾਂ। ਇਹ ਮੈਂ ਗਰਮ ਕੀਤਾ ਗਾਜਰ ਦਾ ਹਲਵਾ। ਗਾਜਰ ਦਾ ਹਲਵਾ ਵੀ ਬੜੀ ਕਮਜ਼ੋਰੀ ਹੈ ਸਾਰਿਆਂ ਦੀ, ਸਰਦੀਆਂ ਦੀ ਖਾਸ ਸੌਗਾਤ ਹੈ। ਕੱਲ੍ਹ ਮੈਂ ਥੋੜ੍ਹੀ ਜਿਹੀ ਗਾਜਰਾਂ ਪਈਆਂ ਸਨ, ਬਸ ਕਾਫੀ ਅਰਸੇ ਬਾਅਦ ਜਿਹੜਾ ਨਾ ਮੈਂ ਇਹ ਹਲਵਾ ਬਣਾਇਆ। ਇਤਫਾਕ ਨਾ ਬਈ, ਇਤਫਾਕ ਕਹਿ ਸਕਦੇ ਹੋ, ਹਸੀਨ ਇਤਫਾਕ। ਜ਼ਿੰਦਗੀ ਦੇ ਹਸੀਨ ਇਤਫਾਕ ਜਿਹੜੇ ਹੁੰਦੇ ਨਾ, ਉਹਨਾਂ ਵਿੱਚੋਂ ਇੱਕ ਇਤਫਾਕ ਇਹ ਹੋਇਆ ਕਿ ਬੜਾ ਚੰਗਾ ਵੀ ਬਣ ਗਿਆ। ਅੱਛੀ ਭੁਨਾਈ ਹੋਈ ਦੇਸੀ ਘਿਓ ਪਾ ਕੇ ਭੁੰਨਿਆ, ਇੰਨਾ ਮਜ਼ੇਦਾਰ ਬਣਿਆ ਨਾ ਕਿ ਹੁਣ ਬਸ ਥੋੜ੍ਹਾ ਜਿਹਾ ਬਚਿਆ ਹੋਇਆ ਸੀ। ਬਣਿਆ ਵੀ ਥੋੜ੍ਹਾ ਹੀ ਸੀ, ਲੇਕਿਨ ਮੈਂ ਹੁਣ ਇਹਨੂੰ ਗਰਮ ਕਰਕੇ ਲੈ ਕੇ ਆਈ ਹਾਂ ਅਤੇ ਨਾਲ ਨਾਲ ਤੁਹਾਡਾ ਕਰਾਂਗੇ ਗੱਪਸ਼ਪ ਅਤੇ ਨਾਲ ਨਾਲ ਖਾਵਾਂਗੇ ਅਸੀਂ ਗਰਮਾ ਗਰਮ ਗਾਜਰ ਕਾ ਹਲਵਾ। ਲੋ ਜੀ, ਕੰਮ ਕਾਜ ਤੇ ਹੋ ਗਿਆ ਸਾਡਾ, ਖਾਸੀ ਹੱਦ ਤੱਕ ਨਿਪਟ ਚੁੱਕਿਆ। ਮੇਰੇ ਖਾਣੇ ਦੀ ਸਾਰੀ ਰੈਡੀ ਹੈ, ਖਾਣਾ ਬਣ ਗਿਆ। ਬਸ ਹੁਣ ਮੈਂ ਸ਼ਾਮ ਨੂੰ ਰਾਤ ਨੂੰ 9 ਵਜੇ, ਜਦੋਂ ਸ਼ਾਮ ਤੇ ਨਹੀਂ ਰਾਤ ਦੇ 9 ਵਜੇ ਭਿੰਡੀ ਫਰਾਈ ਕਰਾਂਗੀ ਔਰ ਗਰਮਾ ਗਰਮ ਥੋੜ੍ਹੇ ਜਿਹੇ ਜਿਹੜੇ ਰਾਈਸ ਨੇ ਆਪਣੇ ਹਸਬੈਂਡ ਵਾਸਤੇ ਬਣਾਵਾਂਗੀ। ਮੇਰਾ ਖਾਣਾ ਤਿਆਰ ਹੈ ਔਰ ਮੈਂ ਕਿਚਨ ਬਾਕੀ ਦਾ ਵੀ ਬਸ ਥੋੜ੍ਹਾ ਜਿਹਾ ਕੰਮ ਰਹਿ ਗਿਆ ਹੈ ਤੁਹਾਡਾ ਖਿਤਾਬ ਕਰਕੇ, ਅਤੇ ਬਾਕੀ ਸ਼ੈਲਫ ਵੀ ਮੈਂ ਸਾਫ਼ ਕਰ ਦਾਂਗੀ। ਅਤੇ ਅਲਹਮਦੁਲਿਲਾ, ਅੱਲਾਹ ਪਾਕ ਦਾ ਸ਼ੁਕਰ ਹੈ ਕਿ ਸਾਰੇ ਕੰਮ ਜਿਹੜੇ ਆਸਾਨੀ ਦੇ ਨਾਲ ਹੋ ਗਏ ਨੇ। ਅਤੇ ਚਲੋ ਜੀ, ਅਸੀਂ ਆ ਜਾਂਦੇ ਹਾਂ ਤੁਹਾਡੇ ਨਾਲ ਗੱਪਸ਼ਪ ਦੀ ਤਰਫ ਕਿ ਕੰਮ ਕਾਜ ਆਪਣੀ ਜਗ੍ਹਾ, ਤੁਹਾਡੇ ਦੋਸਤਾਂ ਦੇ ਨਾਲ ਗੱਪਸ਼ਪ ਫਿਰ ਕਰਕੇ ਮੈਂ ਫਰੈਸ਼ ਹੋ ਜਾਂਦੀ ਹਾਂ। ਕਿੰਨਾ ਵੀ ਕੰਮ ਕਰਕੇ ਮੈਂ ਥੱਕੀ ਹੋਵਾਂ ਨਾ, ਤੁਹਾਡੇ ਨਾਲ ਗੱਲਬਾਤ ਕਰਕੇ ਫਿਰ ਮੈਨੂੰ ਬੜਾ ਇੱਕ ਤਾਜ਼ਗੀ ਦਾ ਅਹਿਸਾਸ ਹੁੰਦਾ, ਬੜਾ ਚੰਗਾ ਲੱਗਦਾ। ਮੈਨੂੰ ਐਸਾ ਲੱਗਦਾ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਅਤੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਵੀ ਇਕੱਲਾ ਬੰਦਾ ਫਿਰ ਇਸ ਤਰ੍ਹਾਂ ਹੀ ਘੇਰ ਘੂਰ ਕੇ ਨਾ YouTube 'ਤੇ ਲੋਕਾਂ ਨੂੰ ਅਤੇ ਉਹਦੇ ਨਾਲ ਗੱਲਾਂ ਕਰਦਾ ਹੋਵੇ, ਫਿਰ ਹੋਰ ਕੀ ਕਰੇ। ਫਿਰ ਉਹ ਵੀ ਮੈਂ ਤੁਹਾਨੂੰ ਖਾ ਕੇ ਦਿਖਾਉਂਦੀ ਹਾਂ ਬਈ, ਨਾਲੇ ਕਸਮ ਖਾਂਦੀ ਹਾਂ ਕਿ ਹਲਫੀਆ ਕਸਮ ਖਾਤਾ ਹੂੰ ਕਿ ਬਈ ਬੜਾ ਜ਼ਬਰਦਸਤ ਹਲਵਾ ਬਣਿਆ। ਸਦਕੇ ਥੀਵਾਂ, ਆਪਣੇ ਆਪ ਹੀ ਮੈਂ ਸਦਕੇ ਥੀਵਾਂ। ਅੱਛਾ ਜੀ, ਅਸੀਂ ਆ ਜਾਂਦੇ ਕਮੈਂਟਸ ਦੀ ਤਰਫ। ਇੱਕ ਇੰਡੀਆ ਤੋਂ ਕਮੈਂਟ ਆਇਆ, ਨਾ ਤਾਂ ਮੈਨੂੰ ਲੱਗ ਰਿਹਾ ਕਿ ਇੰਡੀਆ ਤੋਂ ਆਇਆ। ਹਰਪੀਰ ਕੌਰ, ਹਰਪੀਰ, ਹਾਂ ਐਵੇਂ ਗਲਤ ਨਾ ਪੜ ਜਾਵਾਂ ਨਾ, ਹਰਪੀਤ ਕੌਰ। ਅੱਛਾ, ਹਰਪੀਤ ਕੌਰ ਨਾ ਉਹਨਾਂ ਨੇ ਕਮੈਂਟ ਕੀਤਾ ਵੇ, ਲੇਕਿਨ ਨਾ ਤਾਂ ਮੈਨੂੰ ਲੱਗ ਰਿਹਾ ਸ਼ਾਇਦ ਇੰਡੀਆ ਤੋਂ ਹੋਵੇ, ਲੇਕਿਨ ਨਜ਼ਾਰੇ ਕਿਸੇ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਵੀ ਰਹਿ ਸਕਦੇ ਨੇ। ਅਗਰ ਉਹ ਦੁਬਾਰਾ ਦੇਖਣ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੀ ਕੰਟਰੀ ਤੋਂ ਗੱਲ ਕਰ ਰਹੇ ਹੋ। ਨਾ ਤਾਂ ਮੈਂ ਅੰਦਾਜ਼ਾ ਲਾਇਆ ਇੰਡੀਆ, ਅਤੇ ਉਹਨਾਂ ਨੇ ਬੜੀ ਤਾਰੀਫਾਂ ਕੀਤੀਆਂ ਨੇ ਆਂਟੀ ਦੀਆਂ। ਔਰ ਬਹੁਤ, ਮੈਂ ਕਹਿੰਦੀ ਹਾਂ ਮੇਰੀ YouTube ਜਰਨੀ ਜਿਹੜੀ ਹੈ ਨਾ, ਉਹ ਸਭ ਤੋਂ ਤਵੀਲ ਤਰੀਨ ਸ਼ਾਇਦ ਕਮੈਂਟ ਇਹ ਵਾਲਾ ਹੈਗੇ। ਉਸ ਵਾਰ ਵੀ ਬੜੇ ਲੰਬੇ ਕਮੈਂਟ ਕਰਦੇ ਨੇ ਸ਼ਬੀਰ ਹੁਸੈਨ ਸਾਹਿਬ, ਹੋਰ ਵੀ ਮੈਨੂੰ ਕਈ ਦਫਾ ਕਮੈਂਟ ਆਏ ਨੇ। ਸ਼ੀਲ ਵੀ ਬਹੁਤ ਲੰਬੇ ਕਮੈਂਟ ਕਰਦੇ ਸਨ। ਲੇਕਿਨ ਹਰਪ੍ਰੀਤ ਜਿਹੜੇ ਨਾ, ਇਹਨਾਂ ਦੇ ਹਰਪ੍ਰੀਤ, ਦੇਖੋ ਨਾਂ ਥੋੜ੍ਹਾ ਤਲਫਜ਼ ਉਹ ਨਹੀਂ ਆ ਰਿਹਾ ਜ਼ੁਬਾਨ 'ਤੇ, ਅਤੇ ਉਹਨਾਂ ਨੇ ਬਹੁਤ ਲੰਬਾ ਕਮੈਂਟ ਕੀਤਾ, ਤਾਰੀਫਾਂ ਸ਼ਰੀਫਾਂ ਕੀਤੀਆਂ ਨੇ ਔਰ ਮੈਮੋਰੀਜ਼ ਦੇ ਹਵਾਲੇ ਦੇ ਨਾਲ, ਔਰ ਬੜੀਆਂ ਉਹਨਾਂ ਨੇ ਦੁਆਵਾਂ ਦਿੱਤੀਆਂ ਨੇ, ਔਰ ਬਹੁਤ ਉਹਨਾਂ ਨੇ ਲੰਬਾ ਕਮੈਂਟ ਕੀਤਾ। ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ। ਤੁਹਾਡਾ ਕਮੈਂਟ ਇੰਨਾ ਵੱਡਾ ਵੇ ਕਿ ਜੇ ਮੈਂ ਸਾਰਾ ਪੜ੍ਹਿਆ ਨਾ ਤੇ ਬਸ ਬਈ ਫੇਰ ਆ ਤੇ 20 ਮਿੰਟ ਇੱਥੇ ਹੀ ਪੂਰੇ ਹੋ ਜਾਣੇ ਨੇ। ਤੇ 20 ਮਿੰਟ ਇੱਥੇ ਹੀ ਪੂਰੇ ਹੋ ਜਾਣੇ ਨੇ। ਇਸ ਤੋਂ ਮੈਂ ਤੁਹਾਡਾ ਦਿਲ ਕੀ ਗਹਿਰਾਈ ਨੂੰ ਉਸੇ ਤੁਹਾਡਾ ਸ਼ੁਕਰੀਆ ਕਰਨੀ ਆ, ਸਤਿ ਸ੍ਰੀ ਅਕਾਲ ਤੁਹਾਨੂੰ ਕਰਨੀ ਆ। ਅਤੇ ਸ਼ੀਲ ਸਾਡੀ ਗਵਾਚ ਗਈ ਹੈ, ਲੇਕਿਨ ਚਲੋ ਉਹ ਕੁਛ ਬਿਜ਼ੀ ਹੋਣਗੇ। ਸ਼ੀਲ ਪਿਛਲੇ ਦਿਨਾਂ 'ਚ ਕਹਿ ਰਹੇ ਸਨ ਕਿ ਬਾਜੀ ਮੈਨੂੰ ਬੜਾ ਕੰਮ ਹੈ, ਮੈਂ ਬੜਾ ਬਿਜ਼ੀ ਹੁੰਦੀ ਹਾਂ। ਅਤੇ ਚਲੋ ਕੋਈ ਗੱਲ ਨਹੀਂ, ਅੱਲਾਹ ਪਾਕ ਸਲਾਮਤੀ ਦੇਵੇ, ਜਿੱਥੇ ਜੋ ਰਵੇ ਉਹਨੂੰ ਬਸ ਅੱਲਾਹ ਪਾਕ ਸਲਾਮਤੀ ਦੇਵੇ, ਅਤੇ ਉਹ ਖੈਰ ਆਫੀਅਤ ਦੇ ਨਾਲ ਹੋਵੇ। ਜਿੱਥੇ ਵੀ ਮੇਰੇ ਦੋਸਤ ਹੋਣ, ਅੱਲਾਹ ਕਰੇ ਉਹ ਖੁਸ਼ ਹੋਣ, ਬਸ ਖੁਸ਼ ਹੈਪੀ ਹੋਣ, ਹੱਸਦੇ ਰਹੋ ਅਤੇ ਵਸਦੇ ਰਹੋ। ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਅਤੇ ਵਸਦੇ ਰਹੋ। ਮੇਰੇ ਲਈ ਇਹੀ ਬਹੁਤ ਵੱਡਾ ਹੈ ਕਿ ਤੁਸੀਂ ਠੀਕ ਠਾਕ ਹੋ, ਬਸ ਮੈਨੂੰ ਹੋਰ ਕੁਛ ਨਹੀਂ ਤੁਹਾਡੇ ਕੋਲ ਕੁਝ ਚਾਹੀਦਾ, ਕਿ ਤੁਹਾਡੀ ਖੈਰੀਅਤ ਮਤਲੂਬ ਹੈ ਮੈਨੂੰ। ਅਤੇ ਬਾਕੀ ਜਿਹੜਾ ਵੇ ਹੋਰ ਕਿਹਦਾ ਕਮੈਂਟ ਆਇਆ ਹਰਪ੍ਰੀਤ ਦਾ, ਅਤੇ ਮੈਂ ਪੜ੍ਹ ਦਿੱਤਾ, ਬਹੁਤ ਲੰਬਾ ਕਮੈਂਟ ਹੈ, ਉਹਨਾਂ ਦਾ ਮੈਂ ਸ਼ੁਕਰੀਆ ਵੀ ਅਦਾ ਕਰ ਦਿੱਤਾ। ਸੌਲਤ ਹੁਸੈਨ ਨੇ ਹਸਬੇ ਮਾਮੂਲ ਇਮੋਜੀ ਭੇਜ ਦਿੱਤੇ ਨੇ,
3 ਅੱਖਾਂ ਨਿਕਲੀਆਂ 4 ਇਸ ਤਰ੍ਹਾਂ ਕਰਕੇ ਨਾ ਗੁੱਡੇ ਜੇ ਉਹ ਭੇਜ ਦਿੱਤੇ ਨੇ। ਤੇ नाहिद महमूद कह रहे ने नाइस शेयरिंग बाजी माशाल्लाह मीठा पान मुझे भी बहुत पसंद है। ਉਹ ਮਿੱਠਾ ਪਾਨ ਤੇ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਔਰ ਜਦੋਂ ਤੁਸੀਂ ਕਦੀ ਮੂਡ ਬਹੁਤ ਜ਼ਿਆਦਾ ਮੂਡ ਹੁੰਦਾ ਹੈ ਨਾ, ਫਿਰ ਲੋਕ ਪਾਨ ਖਾਂਦੇ ਨੇ ਕਿ ਚਲੋ ਵੀ ਅੱਜ ਪਾਨ ਖਾਈਏ, ਤੇ ਉਹ ਵੀ ਪਾਨ ਨਿਕਲ ਕੇ ਸਪੈਸ਼ਲੀ ਵੀ ਲੋਕ ਖਾਂਦੇ ਨੇ। ਸਾਡੇ ਹੈਦਰਾਬਾਦ 'ਚ ਵੀ ਮੈਂ ਹੁਣ ਗਈ ਨਾ, ਮੈਂ ਤੁਹਾਨੂੰ ਦਿਖਾਵਾਂਗੀ ਗੁਲਾਬ ਪਾਨ ਹਾਊਸ ਬਹੁਤ ਮਸ਼ਹੂਰ ਹੈ ਉੱਥੇ, ਬਹੁਤ ਜ਼ਿਆਦਾ ਮਸ਼ਹੂਰ ਹੈ ਕਿ ਲੋਕ ਉਸ ਪੂਰੀ ਸੜਕ 'ਤੇ ਕਿਸੇ ਨੂੰ ਵੀ ਜਾ ਕੇ ਉਸ ਇਲਾਕੇ 'ਚ ਪੁੱਛ ਲਵੋ ਨਾ ਕਿ ਗੁਲਾਬ ਪਾਨ ਹਾਊਸ ਕਿੱਥੇ ਵੇ, ਤੇ ਬੜਾ ਮਸ਼ਹੂਰ ਹੈ। ਜਿਵੇਂ ਬੰਬੇ ਬੇਕਰ ਮਸ਼ਹੂਰ ਹੈ, ਇਸ ਤਰ੍ਹਾਂ ਹੀ ਗੁਲਾਬ ਪਾਨ ਹਾਊਸ ਬੜਾ, ਉਹਦਾ ਪਾਨ ਇੰਨਾ ਮਜ਼ੇ ਦਾ, ਉਹਨਾਂ ਦਾ ਮਿੱਠਾ ਪਾਨ ਵੀ ਮੈਂ ਖਾ ਲੈਂਦੀ ਹਾਂ ਕਿ ਬਹੁਤ ਮਜ਼ੇ ਦਾ ਹੁੰਦਾ, ਇੰਨਾ ਚੰਗਾ ਹੁੰਦਾ ਹੈ ਨਾ ਕਿ ਮਿੱਠਾ ਵੀ ਲੈ ਕੇ ਖਾਓ ਤੇ ਬੜਾ ਜ਼ਬਰਦਸਤ ਪਾਨ ਹੁੰਦਾ ਵੇ ਉਹਨਾਂ ਦਾ। ਤੇ ਪਾਨ ਦੇ ਤਾਂ ਬਹੁਤ ਸ਼ੌਕੀਨ ਹੁੰਦੇ ਨੇ। ਅਸੀਂ ਵੀ ਪਹਿਲੇ ਜਦੋਂ ਮੈਨਚੈਸਟਰ ਜਾਂਦੇ ਸਾਂ, ਜਦੋਂ ਨਵਾਬ ਜਾਂਦੇ ਸਾਂ ਜਿਸ ਦਿਨ ਖਾਣਾ ਖਾਣ ਵਾਸਤੇ, ਨਵਾਬ ਵਾਲਿਆਂ ਕੋਲ ਲੈਣੇ ਹੁੰਦੇ ਸਾਂ ਵੀ ਚਲੋ ਖਾਣੇ ਤੋਂ ਬਾਅਦ ਪਾਨ ਖਾ ਲਵੋ। ਪਰ ਇਹ ਵੀ ਕਿ ਉਹਨਾਂ ਦੀ ਇੰਨੇ ਅੱਛੇ ਨਹੀਂ ਸੀ। ਇਹ ਸਾਡੇ ਇੱਥੇ ਸ਼ੌਪ ਖੁੱਲੀ ਹੈ ਤੇ ਇਹ ਬਹੁਤ ਅੱਛਾ, ਇਹਨਾਂ ਦਾ ਪਾਨ ਬਹੁਤ ਅੱਛਾ ਹੈ, ਪੱਤੇ ਵੀ ਤਾਜ਼ੇ, ਕੱਥਾ ਚੂਰਨ ਦਾ ਵੀ ਇੱਕ ਜ਼ਾਇਕਾ ਔਰ ਛਾਲੀਆ, ਮਤਲਬ ਇਹਨਾਂ ਦਾ ਪਾਨ ਖਾ ਕੇ ਪਤਾ ਚੱਲਦਾ ਹੈ ਕਿ ਬੜਾ ਜ਼ਬਰਦਸਤ ਪਾਨ ਹੈ। ਤੇ ਬਈ ਚਲੋ ਸਹੂਲਤ ਹੋ ਗਈ ਹੈ ਤੇ ਮਿੱਠਾ ਪਾਨ ਸਾਰਿਆਂ ਨੂੰ ਪਸੰਦ ਹੁੰਦਾ। ਮੇਰੇ ਵਾਂਗਰ ਸਾਰੇ ਫਿੱਕੇ ਫਿੱਕੇ ਥੋੜੀ ਹੁੰਦੇ ਨੇ, ਮਿੱਠੇ ਮਿੱਠੇ ਲੋਕਾਂ ਨੂੰ ਮਿੱਠਾ ਮਿੱਠਾ ਪਾਨ ਚੰਗਾ ਲੱਗਦਾ। पीली पत्ती ते लाची वाला पान खाओगे, पीली पत्ती ते लाची वाला पान खाओगे, मेरे हथ दा पान जे खादा घर दा राह भुल जाओगे, पीली पत्ती ते लाची वाला पान खाओगे। ते पीली पत्ती ते लाची वाला पान, ਤੇ ਲਾਇਬਾ ਨੇ ਵੀ ਦਿਲ ਹਸਬੇ ਮਾਮੂਲ, ਲਾਇਬਾ ਨੇ ਤਾਂ ਬਸ अस्सलाम वालेकुम किया तो 3 ਦਿਲ ਠੋਕ ਦਿੱਤੇ ਨੇ। ਚਲੋ ਵੀ ਅੱਲਾ ਅੱਲਾ ਤੇ ਖੈਰ ਸੱਲਾ। ਤੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਵੀ ਕਿ ਜੀ ਬੜੇ ਸ਼ਤੂਤ ਤੇ ਤੁਸੀਂ ਬੜੇ ਸੋਹਣੇ ਤੋਤੇ, ਮੈਂ ਸਮਝਿਆ ਤੁਸੀਂ ਲਾਹੌਰ ਕਿਲਾ ਵਾਲੇ ਕਿਲੇ ਦੀ ਵਿਲਾਗ ਸ਼ੇਅਰ ਕੀਤਾ ਹੋਇਆ, ਪਰ ਇਹ ਤਾਂ ਰੈਸਟੋਰੈਂਟ ਹੈ। ਲਾਚੀ ਸੁਪਾਰੀ ਸੌਂਫੀ ਸਾਦਾ ਪਾਨ ਹੁੰਦਾ ਹੈ, ਵੈਸੇ ਮਿੱਠਾ ਪਾਨ ਤੇ ਅਸਲ ਪਾਨ ਨਹੀਂ ਹੁੰਦਾ। ਬਿਲਕੁਲ ਠੀਕ ਤੁਸੀਂ ਕਿਹਾ ਕਿ ਜਿਹੜਾ ਨਾ ਅਸੀਂ ਕੀ ਕਹਿੰਦੇ ਨੇ ਕੁਝ ਚੀਜ਼ਾਂ ਵਿੱਚ ਫਿਰ ਜ਼ਮਾਨੇ ਦੇ ਨਾਲ ਨਾਲ ਫਿਰ ਤਬਦੀਲੀਆਂ ਆ ਜਾਂਦੀਆਂ ਨੇ, ਲੋਕ ਫਿਰ ਉਹ ਵਰਨਾ ਪਾਨ ਜਿਹੜਾ ਹੁੰਦਾ ਉਹ ਸਾਦਾ ਹੀ ਹੁੰਦਾ ਵੇ ਕਿ ਉਹਦੇ ਵਿੱਚ ਫਿਰ ਬਾਅਦ 'ਚ ਗੁਲਕੰਦ ਪਾਉਣ ਲੱਗ ਗਏ। ਕਿਸੇ ਨੂੰ ਖਾਂਸੀ ਹੁੰਦੀ ਸੀ ਤੇ ਉਹ ਗੁਲਕੰਦ ਦੇ ਹਿਸਾਬ ਦੇ ਨਾਲ ਪਾਨ ਬਣਨ ਲੱਗ ਗਏ ਕਿ ਗੁਲਕੰਦ ਖਾਓ ਚੰਗੀ ਹੁੰਦੀ ਹੈ। ਮਿਲੱਠੀ ਵਾਲੇ ਪਾਨ ਹੁੰਦੇ ਸਨ, ਜਦੋਂ ਖਾਂਸੀ ਹੁੰਦੀ ਸੀ ਸਾਡੇ ਅੱਬੂ ਵੈਸੇ ਸਾਨੂੰ ਪਾਨ ਖਾਣ ਤੋਂ ਮਨਾ ਕਰਦੇ ਹੁੰਦੇ ਸਨ, ਤੇ ਔਰ ਖਾਸ ਕਰ ਬੱਚੀਆਂ ਨੂੰ ਤਾਂ ਬਿਲਕੁਲ ਪਾਨ ਕਹਿੰਦੇ ਸੀ ਨਹੀਂ ਮੂੰਹ ਲਾਲ ਹੋ ਜਾਏਗਾ, ਕੋਈ ਪਾਨ ਸ਼ਾਨ ਨਹੀਂ ਖਾਣਾ। ਸਾਡੇ ਬੜੀ ਸਖਤੀ ਹੁੰਦੀ ਸੀ ਕਿ ਪਾਨ ਵੀ ਸਾਨੂੰ ਨਹੀਂ ਖਾਣ ਦਿੱਤਾ ਜਾਂਦਾ ਸੀ ਬੱਚੀਆਂ ਨੂੰ ਕਿ ਉਹਨਾਂ ਦੇ ਬੁੱਲ ਲਾਲ ਹੋਣਗੇ, ਉਹ ਚੰਗਾ ਨਹੀਂ ਸਮਝਿਆ ਜਾਂਦਾ ਸੀ। ਤੇ ਫਿਰ ਉਹ ਕੀ ਕਹਿੰਦੇ ਨੇ ਪਾਨ ਬਹੁਤ ਘੱਟ, ਲੇਕਿਨ ਜੋ ਸਾਡੀ ਖਾਂਸੀ ਹੁੰਦੀ ਸੀ ਸਰਦੀਆਂ ਵਿੱਚ ਖੰਘ, ਫਿਰ ਉਹ ਸਾਰੇ ਖਾਉ 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 ਖਾਉ, ਫਿਰ ਅੱਬੂ ਹੀ ਰਾਤ ਨੂੰ ਡਿਸਟਰਬ ਹੁੰਦੇ ਸਨ। ਸਾਰੀ ਰਾਤ ਉੱਠ ਕੇ ਮਾਂ ਪਿਓ ਨੇ ਫਿਰ ਦੇਖਣਾ ਹੁੰਦਾ ਸੀ। ਤੇ ਫਿਰ ਅੱਬੂ ਨੇ ਦੂਸਰੇ ਦਿਨ ਆਉਂਦੇ ਹੋਏ ਨਾ ਉੱਥੋਂ ਮਲੱਠੀ ਵਾਲਾ ਪਾਨ ਲੈ ਕੇ ਆਉਣਾ, ਕਹਿਣਾ ਲਓ ਜੀ ਤੁਹਾਨੂੰ ਖਾਂਸੀ ਹੈ ਮਲੱਠੀ ਵਾਲਾ ਪਾਨ ਖਾਓ। ਤੇ ਉਹ ਫਿਰ ਅਸੀਂ ਮਲੱਠੀ ਵਾਲਾ ਪਾਨ ਵੀ ਖਾ ਲੈਂਦੇ ਹੁੰਦੇ ਸਾਂ ਕਿ ਚਲੋ ਵੀ ਖਾ ਜਾ ਕਿ ਬਈ ਕੁਛ ਤਾਂ ਮਿਲਿਆ ਖਾਣ ਨੂੰ। ਤੇ ਇਸ ਤਰ੍ਹਾਂ ਪਾਨ ਸਾਦਾ ਪਾਨ ਜਿਹੜਾ ਹੁੰਦਾ ਉਹ ਹੀ ਅਸਲ ਪਾਨ ਹੁੰਦਾ। ਘਰ 'ਚ ਲੋਕਾਂ ਨੇ ਜਿਹੜੇ ਉਰਦੂ ਸਪੀਕਿੰਗ ਲੋਕ ਨੇ ਉਹਨਾਂ ਨੇ ਪਾਨਦਾਨ ਰੱਖੇ ਹੁੰਦੇ ਸਨ, ਤੇ ਹੁਣ ਤਾਂ ਉਹਨਾਂ ਦੇ ਘਰਾਂ 'ਚ ਵੀ ਉਹ ਚੀਜ਼ਾਂ ਨਹੀਂ ਜ਼ਿਆਦਾਤਰ ਰਹੀਆਂ, ਵਰਨਾ ਪਾਨਦਾਨ ਜਿਹੜਾ ਵੇ ਉਹ ਹੁੰਦਾ ਸੀ ਔਰ ਬੜਾ ਸਲੀਕੇ ਨਾਲ ਪਾਨ ਪੇਸ਼ ਕੀਤਾ ਜਾਂਦਾ ਸੀ। ਮੈਂ ਪਹਿਲੇ ਵੀ ਇੱਕ ਦਿਨ ਕਿਹਾ ਸੀ ਕਿ ਪਾਨ ਖਾ ਕੇ ਫਿਰ ਅਦਾਬ ਵੀ ਕਰਨਾ ਹੁੰਦਾ ਵੇ, ਪਾਨ ਖਾਣ ਦੇ ਵੀ ਕੁਛ ਅਦਾਬ ਹੁੰਦੇ ਨੇ। ਤੇ ਇਸ ਤਰ੍ਹਾਂ ਜਿਹੜਾ ਨਾ ਸਾਦਾ ਪਾਨ ਜਿਹੜਾ ਉਹ ਫਿਰ ਘਰਾਂ ਵਿੱਚ ਬਣਦਾ ਸੀ, ਕਿਉਂਕਿ ਘਰ ਲੋਕ ਪਾਨਦਾਨ ਰੱਖਦੇ ਸਨ ਤਾਂ ਸਾਦੀਆਂ ਹੀ ਚੀਜ਼ਾਂ ਹੁੰਦੀਆਂ ਸਨ। ਇਲਾਚੀ ਪਾ ਲੈਣੀ, ਸੌਂਫ ਪਾ ਲੈਣੀ, ਛਾਲੀਆ ਪਾ ਲੈਣੀ, ਤੇ ਫਿਰ ਉਹ ਕੱਥਾ ਚੂਰਨਾ ਲਾ ਕੇ ਪਾਨ ਬਣਦਾ ਸੀ। ਫਿਰ ਕਦੀ ਕਦੀ ਖੰਘ ਦੇ ਹਵਾਲੇ ਨਾਲ ਥੋੜ੍ਹੀ ਗੁਲਕੰਦ ਘਰ ਹੁੰਦੀ ਸੀ, ਉਹ ਪਾ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਕਰਦੇ 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 ਉਹ ਬਸ ਹੁਣ ਤਾਂ ਪਾਨ ਪਤਾ ਨਹੀਂ ਕਿੱਥੇ ਕਿਤੇ ਫੈਲ ਗਿਆ ਵੇ ਤੇ ਕਿੱਥੇ ਕਿਤੇ ਜਿਹੜਾ ਵੇ ਨਾ ਉਹਦੀਆਂ ਸ਼ਾਖਾਂ ਪਹੁੰਚ ਗਈਆਂ ਨੇ। ਤੇ ਚਲੋ ਵੀ ਠੀਕ ਹੈ, ਹੁਣ ਤਾਂ ਬਹੁਤ ਕੁਛ ਪਾਨ ਤਾਂ ਟਾਫੀਆਂ ਵੀ ਪੈਣ ਲੱਗ ਗਈਆਂ, ਪਤਾ ਨਹੀਂ ਮੇਵਾ ਜਾਤ ਵੀ ਪਾਣ ਲੱਗ ਗਏ ਨੇ, ਬਹੁਤ ਕੁਛ ਬਹੁਤ ਕਿਸਮ ਦੇ ਪਾਨ ਆ ਗਏ ਨੇ। ਤੇ ਚਲੋ ਠੀਕ ਹੈ ਬਈ, ਹੁਣ ਜ਼ਮਾਨੇ ਦੇ ਨਾਲ ਚੀਜ਼ਾਂ ਤਾਂ ਬਦਲਣੀਆਂ। ਸ਼ਬੀਰ ਹੁਸੈਨ ਸਾਹਿਬ ਤੁਸੀਂ ਖੁਦ ਵੀ ਕਿਹਾ ਨਾ ਕਿ ਜ਼ਮਾਨੇ ਦਾ ਤਗੱਯੁਰ ਤਾਂ ਚੱਲਦਾ ਹੀ ਰਹਿੰਦਾ ਵੀ, ਉਹ ਤੇ ਰੁਕਣਾ ਨਹੀਂ, ਹੁਣ ਕਿਤੇ ਨਹੀਂ ਰੁਕਣਾ। ਤੇ ਤੁਸੀਂ ਕਿਹਾ ਕਿ ਮੈਂ ਸਮਝਿਆ ਕਿ ਤੁਸੀਂ ਉਹ ਲਾਹੌਰ ਕਿਲਾ ਵਾਲਾ ਵਲੌਗ ਸ਼ੇਅਰ ਕਰਨ ਲੱਗੇ ਹੋ। ਨਹੀਂ, ਇੱਥੇ ਸਾਡਾ ਰੈਸਟੋਰੈਂਟ ਇੱਕ ਸਾਡਾ ਇਲਾਕਾ ਬਹੁਤ ਵੱਡਾ ਤਾਂ ਨਹੀਂ, ਛੋਟਾ ਹੀ ਟਾਊਨ ਹੈ ਸਾਡਾ, ਲੇਕਿਨ ਅਸੀਂ ਜ਼ਿਆਦਾਤਰ ਤਾਂ ਜਾਂਦੇ ਹੁੰਦੇ ਹਾਂ ਮੈਨਚੈਸਟਰ। ਕਦੀ ਖਾਣਾ ਹੋਵੇ ਨਾ ਮੈਨਚੈਸਟਰ ਨਵਾਬ ਰੈਸਟੋਰੈਂਟ ਜਾਂ ਉੱਥੇ ਜ਼ਿਆਦਾਤਰ ਖਾਂਦੇ ਹਾਂ। ਇੱਕ ਟਰਕਿਸ਼ ਰੈਸਟੋਰੈਂਟ ਹੈ
ਲੇਕਿਨ ਜੇ ਅਗਰ ਅਸੀਂ ਇੱਥੇ ਹੀ ਖਾਈਏ ਨਾ ਤੇ ਲਾਹੌਰ ਕਿਲਾ ਦਾ ਖਾਣਾ ਬੈਸਟ ਹੈ। ਇੱਥੇ ਕਬਾਬਿਸ਼ ਰੈਸਟੋਰੈਂਟ ਵੀ ਹੈ, ਹੋਰ ਵੀ ਨੇ, ਲੇਕਿਨ ਸਾਨੂੰ ਜਿਹੜਾ ਨਾ ਇਹਨਾਂ ਦਾ ਤਵਾ ਬੜਾ ਜ਼ਬਰਦਸਤ ਲੱਗਦਾ ਵੇ। ਫਿਰ ਜਦੋਂ ਵੀ ਕਦੀ ਖਾਈਏ ਨਾ, ਬਲਕਿ ਬਾਜ਼ ਦਫਾ ਅਸੀਂ ਬਾਜ਼ ਦਫਾ ਸੋਚਿਆ ਅਸੀਂ ਮੈਨਚੈਸਟਰ ਇੰਨੀ ਦੂਰ ਕਿਉਂ ਆਉਂਦੇ ਹਾਂ ਖਾਣਾ ਖਾਣ ਵਾਸਤੇ। ਆਪਣੇ ਸ਼ਹਿਰ 'ਚ ਬਹੁਤ ਅੱਛਾ ਉਹਨਾਂ ਦਾ ਖਾਣਾ, ਤਵਾ ਮੇ ਆਉਂਦਾ ਪੂਰਾ, ਔਰ ਬਹੁਤ ਜ਼ਬਰਦਸਤ ਖਾਣਾ ਹੈ, ਪੇਟ ਭਰ ਕੇ ਤੁਸੀਂ ਖਾਂਦੇ ਹੋ, ਹਰ ਚੀਜ਼ ਉਹਨਾਂ ਦੀ ਅੱਛੀ ਹੈ। ਤੇ ਵੀ ਜ਼ਬਰਦਸਤ ਖਾਣਾ ਲਾਹੌਰ ਕਿਲਾ ਦਾ ਸਾਨੂੰ ਬਹੁਤ ਚੰਗਾ ਲੱਗਦਾ ਵੇ। ਤੇ ਫਿਰ ਜਦੋਂ ਵੀ ਕਦੀ ਅਸੀਂ ਖਾਣ ਦਾ ਮੂਡ ਹੁੰਦਾ ਤੇ ਲਾਹੌਰ ਕਿਲਾ ਦਾ ਹੀ ਰੁੱਖ ਕਰਨੇ ਆ। ਇੱਕ ਦੋ ਹੋਰ ਵੀ ਇੱਥੇ ਹੈਗੇ ਨੇ, ਲੇਕਿਨ ਸਭ ਤੋਂ ਬੈਸਟ ਸਾਨੂੰ ਲਾਹੌਰ ਕਿਲਾ ਹੀ ਲੱਗਦਾ ਵੇ। ਇੱਕ ਇੱਥੇ ਹੋਰ ਵੀ ਰੈਸਟੋਰੈਂਟ ਹੈ, ਉਹਦਾ ਨਾਮ ਮੈਂ ਭੁੱਲ ਰਹੀ ਹਾਂ, ਉਹ ਵੀ ਉਹਨਾਂ ਦਾ ਵੀ ਅੱਛਾ ਹੁੰਦਾ ਖਾਣਾ। ਅੱਛਾ ਜੀ, ਤੇ ਬਹੁਤ ਸ਼ੁਕਰੀਆ ਜੀ ਤੁਹਾਡੇ ਕਮੈਂਟ ਦਾ। ਤੇ ਸ਼ਮਾ ਕਹਿੰਦੇ ਪਏ ਨੇ ਵੀ ਪੂਰਾ ਖਾਣਾ ਛਾਣਾ ਖਾ ਕੇ ਪੂਰਾ ਸਭ ਤੁਸੀਂ ਰੱਜ ਜਾਓ, ਜਦੋਂ ਕਰ ਜਾਓ ਫਿਰ ਪਾਨ ਖਾਣ ਦਾ ਵੀ ਆਪਣਾ ਹੀ ਮਜ਼ਾ ਆਉਂਦਾ ਵੇ, ਕਿ ਜਦੋਂ ਤੁਸੀਂ ਫੁੱਲ ਹੋ ਜਾਓ ਫਿਰ ਪਾਨ ਖਾਓ ਤੇ ਬਈ ਕਿਆ ਬਾਤਾਂ, ਕਿਆ ਗੱਲਾਂ ਨੇ, ਕਿਆ ਨਜ਼ਾਰੇ ਨੇ। ਤੇ ਬਿਲਕੁਲ ਠੀਕ ਕਿਹਾ ਸ਼ਮਾ, ਕੋਈ ਵੀ ਸ਼ਾਦੀ ਅਗਰ ਹੁੰਦੀ ਹੈ ਨਾ, ਜਿਵੇਂ ਉਸ ਸ਼ਾਦੀ ਵਿੱਚ ਖਾਣਾ ਹੋਵੇ, ਖਾਣੇ ਤੋਂ ਬਾਅਦ ਚਾਹ ਹੋਵੇ, ਉਸ ਤੋਂ ਬਾਅਦ ਜੇ ਪਾਨ ਹੋਵੇ ਨਾ, ਬਸ ਬਈ ਫੇਰ ਤੇ ਐਸਾ ਲੋਕ ਖੁਸ਼ ਹੋ ਜਾਂਦੇ ਨੇ, ਨਾ ਉਹ ਖਾਣੇ ਤੋਂ ਖੁਸ਼ ਨਹੀਂ ਹੁੰਦੇ ਜਿੰਨਾ ਉਸ ਪਾਨ ਵਾਸਤੇ ਖੁਸ਼ ਹੋ ਜਾਂਦੇ ਨੇ ਕਿ ਚਾਹ ਵੀ ਮਿਲ ਗਈ। ਤੇ ਖਾਸੇ ਲੋਕ ਐਸੇ ਹੁੰਦੇ ਨੇ ਕਿ ਪਾਨ ਦਾ ਵੀ ਇਹਤਮਾਮ ਕੀਤਾ ਜਾਂਦਾ ਸ਼ਾਦੀਆਂ 'ਚ, ਤੇ ਉਹ ਬੜਾ ਅੱਛਾ ਲੱਗਦਾ ਵੇ। ਮੈਨੂੰ ਖੁਦ ਬਹੁਤ ਚੰਗਾ ਲੱਗਦਾ ਪਾਨ ਕਿਤੇ ਵੀ ਹੋਵੇ। ਮੈਂ ਜੋ ਹੈਦਰਾਬਾਦ ਹੁੰਦੀ ਸਾਂ ਨਾ, ਯਕੀਨ ਮੰਨੋ, ਮੈਂ ਤੁਹਾਨੂੰ ਇੱਕ ਦਫਾ ਪਹਿਲੇ ਵੀ ਸਟੋਰੀ ਸੁਣਾ ਚੁੱਕੀ ਹਾਂ ਕਿ ਖਾਲਾ ਮੈਨੂੰ ਖਿਲਾਉਂਦੇ ਹੁੰਦੇ ਸਨ, ਮੈਂ ਖਾਂਦੀ ਸਾਂ ਪਾਨ। ਫਿਰ ਖਾਲਾ ਫੌਤ ਹੋ ਗਏ, ਫਿਰ ਮੈਂ ਰਕਸ਼ਾ ਰੋਕ ਕੇ ਨਾ, ਰਕਸ਼ੇ ਵਾਲੇ ਨੂੰ ਕਹਿਣਾ ਭਾ ਜ਼ਰਾ ਰੋਕ ਰਕਸ਼ਾ, ਤੇ ਫਿਰ ਮੈਂ ਉੱਥੋਂ ਪਾਨ ਲੈਂਦੀ ਹੁੰਦੀ ਸਾਂ ਕਿ ਉਹਨੂੰ ਕਹਿਣਾ ਪਾਨ ਬਣਾ ਦੇ। ਤੇ ਮੈਨੂੰ ਪਾਨ ਬਹੁਤ ਪਸੰਦ ਹੈ। ਮੈਂ ਕਦੀ ਵੀ ਜਾਵਾਂ ਪਾਕਿਸਤਾਨ, ਹਾਲੇ ਵੀ ਤੇ ਅਕਸਰ ਮੈਂ ਰਕਸ਼ਾ ਰੋਕ ਕੇ ਨਾ ਤੇ ਪਾਨ ਲੈ ਲੈਂਦੀ ਹੁੰਦੀ ਹਾਂ। ਮੈਨੂੰ ਬੜਾ ਚੰਗਾ ਲੱਗਦਾ ਵੇ ਪਾਨ। ਤੇ ਬਹਿਰਾ ਲੈ ਵੇ ਕਿ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੈ, ਕੁਛ ਲੋਕ ਨਹੀਂ ਖਾਂਦੇ, ਲੇਕਿਨ ਮੈਨੂੰ ਤਾਂ ਮੈਂ ਇੰਨੀ ਛਾਲੀਆਂ ਖਾਧੀ ਹੈ ਨਾ ਇਹਨਾਂ ਦੰਦਾਂ ਦੇ ਨਾਲ, ਹੋਏ ਹੋਏ ਟਿੜਿਕ 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 ਟਿੜਿਕ, ਕਿਆ ਹੱਦਾਂ ਹੀ ਤੋੜੀਆਂ ਪਈਆਂ ਨੇ ਅਸੀਂ ਤੇ ਨਸੀਮਾ ਡਾਰ ਲਿਖਦੇ ਨੇ ਲਵਲੀ ਵਲੌਗ ਐਂਡ ਨਾਈਸ ਟਾਕ। ਤੇ ਫੂਡ ਲੁਕਿੰਗ ਉਹਨਾਂ ਨੂੰ ਡਿਲੀਸ਼ੀਅਸ ਲੱਗਿਆ ਵੇ। ਤੇ ਪੁਰਾਣੀ ਗੱਲਾਂ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ, ਸਾਨੂੰ ਬਹੁਤ ਚੰਗੀਆਂ ਲੱਗਦੀਆਂ। ਬਹੁਤ ਸ਼ੁਕਰੀਆ ਜੀ। ਜਿਹੜਾ ਨਵਾਂ ਵੀ ਸਾਡੇ ਕਮੈਂਟ ਆਇਆ ਵੇ, ਹਰਪ੍ਰੀਤ ਕੌਰ ਨੇ ਜਿਹੜਾ ਕੀਤਾ ਵੇ, ਉਹਨਾਂ ਨੇ ਵੀ ਪੁਰਾਣੀਆਂ ਯਾਦਾਂ ਦੇ ਹਵਾਲੇ ਨਾਲ ਬੜਾ ਸਰਾਹਿਆ। ਇਹ ਯਾਦਾਂ ਜਿਹੜੀਆਂ ਨੇ ਇਹ ਸਿਰਫ ਇੱਕ ਗੱਲਾਂ ਤੇ ਨਹੀਂ ਨਾ ਬੈਠ ਕੇ ਅਸੀਂ ਕਰਦੇ। ਸ਼ਬੀਰ ਹੁਸੈਨ ਸਾਹਿਬ ਦੀ ਮੈਨੂੰ ਸਭ ਤੋਂ ਅੱਛੀ ਗੱਲ ਜਿਹੜੀ ਲੱਗੀ, ਇੱਕ ਤੇ ਉਹਨਾਂ ਨੇ ਮੇਰਾ ਹਮੇਸ਼ਾ ਹੌਸਲਾ ਵਧਾਇਆ, ਤੇ ਦੂਸਰਾ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪੂਰਾ ਇੱਕ ਚੀਜ਼ ਨੂੰ ਰਿਕਾਰਡ ਕਰ ਰਹੇ ਹੋ ਨਾ, ਤੁਸੀਂ ਉਸ ਜ਼ਮਾਨਿਆਂ ਨੂੰ ਅਸੀਂ ਮਹਿਫੂਜ਼ ਕਰ ਰਹੇ ਹਾਂ ਨਾ, ਉਹਨਾਂ ਦਾ ਜ਼ਿਕਰ ਕਰਕੇ ਕਿ ਅੱਜ ਤੋਂ ਕੁਝ ਸਾਲਾਂ ਬਾਅਦ ਅਸੀਂ ਤਾਂ ਰਹਿਣਾ ਨਹੀਂ ਹੈ, ਦੁਨੀਆ ਚਲੇ ਜਾਣਾ ਵੇ, ਲੇਕਿਨ ਕੁਝ ਲੋਕ ਦੇਖਣਗੇ ਸੁਣਨਗੇ ਕਿ ਇਸ ਤਰ੍ਹਾਂ ਲੋਕ ਗੱਡੀਆਂ 'ਤੇ ਸਫ਼ਰ ਕਰਦੇ ਸਨ, ਜਾਂ ਇਸ ਤਰ੍ਹਾਂ ਹੁੰਦਾ ਸੀ, ਜਾਂ ਚੱਕੀ ਪੀਸੀ ਜਾਂਦੀ ਸੀ, ਜਾਂ ਕੁਝ ਕਿਸੇ ਨਾ ਕਿਸੇ ਹਵਾਲੇ ਨਾਲ ਕਦੀ ਨਾ ਕਦੀ ਤੇ ਕਿਸੇ ਨੂੰ ਗੱਲ ਕੋਈ ਸੁਣੇਗਾ ਹੀ ਨਾ ਸਾਡੀ, ਭਾਵੇਂ ਸਾਡੇ ਜਾਣ ਤੋਂ ਬਾਅਦ ਹੀ ਸੁਣੇ, ਪਰ ਸੁਣੇਗਾ ਤੇ ਸਹੀ ਨਾ। ਤੇ ਚਲੋ ਜੀ ਠੀਕ ਹੈ, ਅਸੀਂ ਹਵਾਲੇ ਦੇ ਨਾਲ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ ਕਿ ਬਈ ਅਸੀਂ ਕੀ ਕਹਿੰਦੇ ਨੇ ਆਪਣੇ ਜ਼ਮਾਨਿਆਂ ਦਾ ਜ਼ਿਕਰ ਕਰਦੇ ਰਹੀਏ। ਤੁਹਾਨੂੰ ਮੈਂ ਛੋਟੀ ਜਿਹੀ ਇੱਕ ਚੀਜ਼ ਸੁਣਾ ਦੇਵਾਂ, ਉਸ ਤੋਂ ਬਾਅਦ ਫਿਰ ਅਸੀਂ ਅੱਗੇ ਵਧਦੇ ਹਾਂ। ਤੂੰ ਸਾਨੂੰ ਆ ਕੇ ਮਿਲ ਸਜਣਾ, ਤੈਨੂੰ ਐਸੀ ਨਗਰੀ ਲੈ ਜਾਈਏ ਜਿੱਥੇ ਕੋਈ ਮੁਨਾਫਿਕ ਲੱਭੇ ਨਾ, ਜਿੱਥੇ ਜੀਵਨ ਦਾ ਇਤਬਾਰ ਲੱਭੇ, ਜਿੱਥੇ ਮੁਖਲਿਸ ਤੇ ਗਮਖਾਰ ਲੱਭੇ, ਜਿੱਥੇ ਦਿਲ ਦੇ ਬਦਲੇ ਦਿਲ ਮਿਲਦੇ, ਜਿੱਥੇ ਪਿਆਰ ਦੇ ਬਦਲੇ ਪਿਆਰ ਲੱਭੇ। ਉਹ ਨਗਰੀ ਮੇਰਾ ਦਿਲ ਸਜਣਾ, ਜਿੱਥੇ ਪਿਆਰ ਦੀ ਠੰਡੀ ਬਹਾਰ ਮਿਲੇ। ਵਾਹ ਬਈ ਵਾਹ, ਉਹ ਨਗਰੀ ਮੇਰਾ ਦਿਲ ਸਜਣਾ। ਚਲੋ ਜੀ ਠੀਕ ਹੈ, ਸੱਜਣਾ ਦੀ ਨਗਰੀ। ਅੱਜ ਸੱਜਣਾ ਦੀ ਆਈ ਏ ਮੈਨੂੰ ਕਾਲ ਜਲੰਧਰ ਤੋਂ, ਮੁੱਦਤ ਬਾਜੋ ਪੁੱਛਿਆ ਏ ਮੇਰਾ ਹਾਲ ਜਲੰਧਰ ਤੋਂ। ਤੇ ਇਹ ਇੱਕਦਮ ਮੈਨੂੰ ਯਾਦ ਆ ਗਿਆ, ਅਸੀਂ ਗੱਲ ਕਰ ਰਹੇ ਸਾਂ ਕੱਲ, ਜਿੱਥੇ ਅਸੀਂ ਬ੍ਰੇਕਾਂ ਲਾਈਆਂ ਸਨ, GT ਰੋਡ ਤੇ ਬ੍ਰੇਕਾਂ ਲੱਗੀਆਂ ਸਨ। ਉਹ GT ਰੋਡ ਤੇ ਬ੍ਰੇਕਾਂ ਲੱਗੀਆਂ, ਤੇ GT ਰੋਡ ਤੇ ਬ੍ਰੇਕਾਂ ਕੱਲ ਲੱਗੀਆਂ ਸਨ ਕਿ ਅਸੀਂ ਸੁਰਮੇਦਾਨੀ ਤੱਕ ਪਹੁੰਚੇ ਸਾਂ। ਤੇ ਉਸ ਤੋਂ ਬਾਅਦ ਫਿਰ ਸਾਡਾ ਸਿਲਸਿਲਾ ਹੋ ਗਿਆ ਸੀ ਮੁਨਕਿਤਾ। ਤੇ ਅਸੀਂ ਸੁਰਮੇ ਦੇ ਹਵਾਲੇ ਨਾਲ ਹੀ ਅੱਜ ਗੱਲ ਕਰਨੀ ਆ ਕਿ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਸੁਰਮਾ ਜ਼ਰੂਰ ਪਾਇਆ ਜਾਂਦਾ ਸੀ। ਇੰਨਾ ਸ਼ਦੀਦ ਕਿਸਮ ਦਾ ਸਖਤੀ ਹੁੰਦੀ ਸੀ ਨਾ ਬੜਿਆਂ ਵੱਲੋਂ, ਇਹ ਸੁਰਮਾ ਜ਼ਰੂਰ ਪਾਉਣਾ। ਬੱਚੇ ਨੂੰ 2-2, 3-3 ਦਫਾ ਸੁਰਮਾ ਪਾਇਆ ਜਾਂਦਾ ਸੀ। ਸੁਰਮਚੂ ਲੈ ਕੇ
ਵੱਡਾ ਜ਼ਰਾ ਮੋਟੇ ਸਾਈਜ਼ ਦਾ ਸੁਰਮਚੂ ਲਿਆ ਜਾਂਦਾ ਸੀ ਔਰ ਬੱਚਾ ਪੈਦਾ ਹੁੰਦੇ ਹੀ ਬਸ ਉਹ ਵਿਚਾਰਾ ਹਲੇ ਟੀ ਪੀ ਟੀ ਕਰ ਤੋਂ ਨਹੀਂ ਨਿਕਲਦਾ ਸੀ ਤੇ ਉਹਦੀ ਅੱਖ 'ਚ ਸੁਰਮਾ ਪੈ ਜਾਂਦਾ ਸੀ ਕਿ ਤੂੰ ਚੀ ਕਰ ਤੇ ਪੀ ਕਰ, ਸੁਰਮਾ ਤਾਂ ਅਸੀਂ ਪਾਣਾ ਹੀ ਹੈ। ਤੇ ਬੱਚੇ ਦੀ ਆਮਦ ਤੋਂ ਪਹਿਲੇ ਇਹ ਸਾਰੀਆਂ ਚੀਜ਼ਾਂ ਸੁਰਮਾ ਸੁਰਮੇਦਾਨੀ ਤਿਆਰ ਰੈਡੀ ਹੁੰਦੀਆਂ ਸਨ, ਬਸ ਤੂੰ ਆ ਜਾ ਸਹੀ ਤੇ ਤਰਨਾ ਸੀ ਨਿਬੜਨੇ ਆ। ਤੇ ਉਹ ਫਿਰ ਸਾਡੀ ਅੰਮੀ ਨੇ ਵੀ ਕਹਿਣਾ ਕਿ ਅੱਖ ਖੁੱਲ੍ਹਦੀ ਹੈ ਬੱਚੇ ਦੀ ਨਾ, ਜਿੰਨੇ ਤੁਸੀਂ ਸੁਰਮਚੂ ਫੇਰਦੇ ਹੋ ਅੱਖ ਵੱਡੀ ਹੁੰਦੀ ਹੈ, ਅੱਖ ਖੁੱਲ੍ਹਦੀ ਹੈ। ਉਹ ਬੜੀਆਂ ਦੀਆਂ ਗੱਲਾਂ ਸਨ ਸਾਰੇ, ਸਾਨੂੰ ਵੀ ਉਹਨਾਂ ਨੇ ਇਸ ਤਰ੍ਹਾਂ ਹੀ ਪਾਇਆ ਤੇ ਸਾਨੂੰ ਵੀ ਇਹੀ ਸਿਖਾਇਆ ਗਿਆ। ਤੇ ਫਿਰ ਉਹ ਸੁਰਮਚੂ ਪਾ ਕੇ ਨਾਲ ਫੇਰਿਆ ਜਾਂਦਾ ਸੀ ਅੱਖ ਵਿੱਚ, ਸੁਰਮਾ 2-2 ਟਿੰਟ। ਵੱਡੇ ਲੋਕ ਵੀ, ਵੱਡੇ ਬਜ਼ੁਰਗ, ਔਰਤਾਂ, ਬੱਚੇ ਸਭ ਸੁਰਮਾ ਪਾਉਂਦੇ ਸਨ। ਮੈਂ ਯਕੀਨ ਕਰੋ ਮੈਂ ਗਲਤ ਬਿਆਨੀ ਨਹੀਂ ਕਰ ਰਹੀ ਹਾਂ ਕਿ ਇੰਨਾ ਜ਼ਿਆਦਾ ਸੁਰਮਾ ਪਾਇਆ ਜਾਂਦਾ ਸੀ। ਹੁਣ ਮੈਨੂੰ ਮੈਂ ਹੈਰਾਨ ਹੁੰਦੀ ਹਾਂ ਕਿ ਸੁਰਮੇ ਤੋਂ ਬਗੈਰ ਕੋਈ ਘਰ ਹੋ ਕਿਸ ਤਰ੍ਹਾਂ ਸਕਦਾ ਵੇ। ਕਿ ਉਸ ਜ਼ਮਾਨੇ 'ਚ ਤੇ ਛੋਟੀ ਵੱਡੀ ਦਰਮਿਆਨੀ ਚੰਗੀ ਟੁੱਟੀ ਭੱਜੀ ਸੁਰਮੇਦਾਨੀ ਤੁਹਾਨੂੰ ਹਰ ਘਰ 'ਚ ਮਿਲਦੀ ਸੀ। ਤੇ ਸਰੋਂ ਦਾ ਤੇਲ ਤੇ ਸੁਰਮੇਦਾਨੀ, ਇਹ 2 ਚੀਜ਼ਾਂ ਲਾਜ਼ਮੀ ਹੁੰਦੀਆਂ ਸਨ ਕਿ ਤੁਸੀਂ ਤੇਲ ਵੀ ਸਿਰ 'ਚ ਲਾਣਾ ਵੇ ਤੇ ਸੁਰਮਾ ਵੀ ਅੱਖਾਂ 'ਚ ਪਾਉਣਾ ਵੇ। ਤੇ ਉਹ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਤੁਸੀਂ ਕੀ ਕਹਿੰਦੇ ਨੇ ਬਗੈਰ ਸੁਰਮੇ ਦੇ ਕਿਤੇ ਚਲੇ ਜਾਵੋ ਜਾਂ ਘਰ 'ਚ ਵੀ ਫਿਰ ਰਹੇ ਹੋ ਜਾਂ ਨਹਾ ਕੇ ਨਿਕਲੇ ਹੋ ਜਾਂ ਤੁਸੀਂ ਸੁਰਮਾ ਨਾ ਪਾਓ। ਸਾਨੂੰ ਤਾਂ ਇੰਨੀ ਆਦਤ ਸੀ, ਸਾਡੀ ਅੰਮੀ ਸਾਨੂੰ 3-3 ਦਫਾ ਦਿਨ 'ਚ ਸੁਰਮਾ ਪਾਉਂਦੇ ਸਨ। ਅਸੀਂ ਸੁਬਾਹ ਸਕੂਲ, ਵੱਡੀ ਮੈਂ ਹੋ ਗਈ ਸਾਂ, ਮੈਂ ਇੰਨੀ ਵੱਡੀ ਵੀ ਹੋ ਗਈ ਸਾਂ, ਅੰਮੀ ਨੇ ਗੁੱਤਾ ਕਰਨੀਆਂ ਤੇ ਅੰਮੀ ਨੇ ਸੁਰਮੇ ਪਾਣੇ ਕਿ ਸੁਰਮਾ ਲਾਓ। ਔਰ ਸਾਡੀ ਅੰਮੀ ਆਪਣੇ ਹੱਥ ਨਾਲ ਸਾਨੂੰ ਲਾਉਂਦੇ ਹੁੰਦੇ ਸਨ। ਅੰਮੀ ਦੀ ਖਾਸ ਆਦਤ ਸੀ ਕਿ ਉਹ ਅੱਜ ਕੱਲ੍ਹ ਇੱਕ ਸ਼ਾਇਦ ਫਿਰ ਫੈਸ਼ਨ ਆ ਗਿਆ ਕਿ ਨਹੀਂ, ਮੈਨੂੰ ਨਹੀਂ ਪਤਾ, ਲੇਕਿਨ ਕਾਫੀ ਲੜਕੀਆਂ ਨੂੰ ਮੈਂ ਦੇਖਦੀ ਕਦੀ ਕਦੀ ਮੇਰਾ ਵੀ ਦਿਲ ਚਾਹੁੰਦਾ ਵੇ ਕਿ ਮੈਂ ਉਸ ਤਰ੍ਹਾਂ ਪਾਵਾਂ। ਕੱਲ੍ਹ ਮੈਂ ਤੁਹਾਨੂੰ ਉਸ ਤਰ੍ਹਾਂ ਕਾਜਲ ਲਾ ਕੇ ਦਿਖਾਵਾਂਗੀ। ਅੰਮੀ ਇਸ ਤਰ੍ਹਾਂ ਸੁਰਮਾ ਪਾ ਕੇ ਨਾ ਇਸ ਤਰ੍ਹਾਂ ਬੂੰਡੇ ਕੱਢਦੇ ਹੁੰਦੇ ਸਨ, ਬੂੰਡੀਆਂ ਬਣਾਉਂਦੇ ਹੁੰਦੇ ਸਨ, ਇੱਥੋਂ ਅੱਖ ਤੋਂ ਕਰਕੇ ਇੱਥੇ ਬੂੰਡੀਆਂ, ਉਹ ਮੇਰੀਆਂ ਕੱਢਣੀਆਂ। ਉਹ ਅੰਮੀ ਨੇ ਸਾਡੇ ਸੁਰਮਾ ਇਸ ਤਰ੍ਹਾਂ ਲਾਉਂਦੇ ਸਨ ਕਿ ਸਿਰਫ ਅੱਖਾਂ ਦੀ ਹੱਦ ਤੱਕ ਨਹੀਂ, ਉਹ ਨਾਲ ਬੂੰਡੀਆਂ ਵੀ ਬਣਾਈਆਂ ਜਾਂਦੀਆਂ ਸਨ। ਤਾਂ ਇੰਨਾ ਉਹ ਸੁਰਮਾ ਪਾਇਆ ਜਾਂਦਾ ਸੀ ਕਿ ਮੈਂ ਸਕੂਲ ਸੀ ਸੁਰਮੇ ਵਾਲੀ ਕੁੜੀ ਦੇ ਨਾਂ 'ਤੇ ਮਸ਼ਹੂਰ ਹੋ ਗਈ ਸਾਂ, ਸੁਰਮੇ ਵਾਲੀ, ਕਿਉਂਕਿ ਮੇਰੀ ਵਾਹਿਦ ਕੁੜੀ ਹੁੰਦੀ ਸੀ ਜਿਹਦੀ ਬੂੰਡੀਆਂ ਵੀ ਨਿਕਲੀਆਂ ਹੁੰਦੀਆਂ ਸਨ। ਦਸਤੂਰ ਜਿੰਦੇ ਆ ਬਿਲ ਬਤੌੜੀ ਨਾਸਾਂ ਚੋੜੀ ਜਿਵੇਂ ਹੁੰਦੀ ਸੀ, ਇਸ ਤਰ੍ਹਾਂ। ਤੇ ਇਸ ਤਰ੍ਹਾਂ ਹਰ ਘਰ ਵਿੱਚ ਬੱਚੇ ਨੂੰ ਸੁਰਮਾ ਪਾਇਆ ਜਾਂਦਾ ਸੀ, ਬੱਚੇ ਦੀ ਮਾਲਿਸ਼ ਕੀਤੀ ਜਾਂਦੀ ਸੀ। ਸੁਰਮੇ ਤੋਂ ਬਗੈਰ ਤੇ ਕੋਈ ਘਰ ਦਾ ਵੱਡਾ ਛੋਟਾ ਤਸੱਵਰ, ਉਹ ਤੇ ਤੁਸੀਂ ਦੇਖੋ ਸਿਰਫ ਬੁੱਢੇ ਲੋਕਾਂ ਨੂੰ ਜਿਹੜਾ ਨਾ ਚਸ਼ਮਾ ਲੱਗਦਾ ਸੀ ਕਿ ਜਿਹੜੇ ਬੂढ़े ਅਫਰਾਦ ਹੋ ਜਾਂਦੇ ਸਨ, ਚਲੋ ਵੀ ਉਹਨਾਂ ਨੂੰ ਫਿਰ ਚਸ਼ਮਾ ਲੱਗ ਗਿਆ ਕਿ ਬਾਬੇ ਨੂੰ ਖੋਪੇ ਲਵਾ ਦਿਓ ਵੀ। ਹੁਣ ਤੇ ਹਰ ਬੰਦਾ A to Z ਖੋਪੇ ਲੈ ਕੇ ਪਿਆ ਫਿਰਦਾ ਵੇ। ਤੇ ਕਿੰਨਾ ਜ਼ਮਾਨਾ ਜਿਹੜਾ ਨਾ ਚੇਂਜ ਹੋ ਗਿਆ ਵੇ। ਤੇ ਉਸ ਜ਼ਮਾਨੇ ਵਿੱਚ ਬੱਚੇ ਨੂੰ ਮਾਲਿਸ਼ ਕੀਤੀ ਜਾਂਦੀ ਸੀ। ਅੱਜ ਕੱਲ੍ਹ ਮਾਲਿਸ਼ ਦਾ ਕੋਈ ਤਸੱਵੁਰ ਨਹੀਂ ਹੈ ਕਿ ਬਸ ਬੱਚਾ ਹੁੰਦਾ ਵੀ, ਹੋਰ ਹੀ ਤਰੀਕੇ ਨਾਲ ਬੱਚੇ ਪਲ ਰਹੇ ਨੇ। ਲੇਕਿਨ ਉਸ ਜ਼ਮਾਨੇ 'ਚ ਹੁੰਦਾ ਸੀ ਬੱਚੇ ਨੂੰ ਪੂਰੀ ਮਸਾਜ ਕੀਤਾ ਜਾਂਦਾ ਸੀ, ਤੇਲ ਲੈ ਕੇ ਅੱਛਾ ਬੱਚੇ ਨੂੰ ਮਸਾਜ ਕਰਨਾ, ਫਿਰ ਉਹਨੂੰ ਨਿੰਮ ਗਰਮ ਪਾਣੀ ਨਾਲ ਨਵਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਹੁੰਦਾ ਸੀ ਕਿ ਸਾਡੇ ਅੱਬੂ ਕਹਿੰਦੇ ਹੁੰਦੇ ਸਨ ਬੱਚਾ ਵੀ ਥੱਕ ਜਾਂਦਾ ਯਾਰ, ਬੋਲ ਨਹੀਂ ਸਕਦਾ, ਥਕੇਵਾਂ ਲੱਥਦਾ ਬੱਚੇ ਦਾ। ਅਗਰ ਤੁਹਾਨੂੰ ਮਸਾਜ ਕਰਕੇ, ਤੁਹਾਨੂੰ ਥੋੜ੍ਹਾ ਜਿਹਾ ਕਰਕੇ ਚੰਗਾ ਲੱਗਦਾ, ਬੱਚਾ ਤਾਂ ਵਿਚਾਰਾ ਸਾਰਾ ਦਿਨ ਲੇਟਿਆ ਪਿਆ, ਉਹ ਥੱਕ ਜਾਂਦਾ ਵਾ। ਤੇ ਉਹਨੂੰ ਫਿਰ ਮਸਾਜ ਕੀਤੀ ਜਾਂਦੀ ਸੀ, ਬੱਚੇ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਤੇਲ ਰੱਖ ਕੇ ਮਸਾਜ ਕਰਕੇ ਫਿਰ 10 ਕੁ ਮਿੰਟ ਉਹਨੂੰ ਛੱਡ ਦਿੱਤਾ ਜਾਂਦਾ ਸੀ। ਉਹ ਲੱਤਾਂ ਮਾਰਦਾ ਸੀ ਬੱਚਾ, ਫਿਰ ਉਹਨੂੰ ਗਰਮ ਪਾਣੀ ਨਾਲ ਨਵਾ ਕੇ ਬੱਚੇ ਨੂੰ ਚੰਗੀ ਤਰ੍ਹਾਂ ਲਵੇਟ ਕੇ ਸੁਰਮਾ ਖਿੱਚ ਖੁੱਚ ਕੇ ਪਾ ਦੇਣਾ ਤੇ ਬਸ ਉਹਨੂੰ ਲਵੇਟਦਾ। ਉਹ ਬੱਚਾ ਵੀ ਸੌਂਦਾ ਸੀ ਨਾ, ਕਿ ਉਹਨੂੰ ਐਸੀ ਘੁੱਕੀ ਚੜ੍ਹਦੀ ਸੀ ਨਾ ਕਿ ਕਿਸੇ ਅਫੀਮ ਦੀ ਜ਼ਰੂਰਤ ਨਹੀਂ ਹੁੰਦੀ ਸੀ, ਕਿਸੇ ਡੋਡੇ ਦੀ ਜ਼ਰੂਰਤ ਨਹੀਂ ਹੁੰਦੀ ਸੀ। ਉਹ ਬੱਚਾ ਵੈਸੇ ਹੀ ਨਹਾ ਕੇ ਇੰਨਾ ਚੰਗਾ ਸੇ ਸੌਂਦਾ ਸੀ, ਮਾਲਿਸ਼ ਕੀਤੀ ਹੁੰਦੀ ਸੀ। ਔਰ ਬੜਾ ਬੱਚੇ ਦੀ ਮਾਲਿਸ਼ ਵੀ ਬਹੁਤ ਜ਼ਰੂਰੀ ਹੁੰਦੀ ਸੀ, ਜ਼ਰੂਰੀ ਆਈਟਮ ਹੁੰਦਾ ਸੀ ਛੋਟੇ ਬੱਚੇ ਦੇ। ਨਾਲ ਸੁਰਮਾ ਵੀ ਪਾਇਆ ਜਾਂਦਾ ਸੀ, ਨਾਲ ਉਹਨੂੰ ਸੁਹਾਗਾ ਜਿਹੜਾ ਵੇ ਉਹਨੂੰ ਤਵੇ 'ਤੇ ਭੁੰਨ ਕੇ, ਸੁਹਾਗੇ ਨੂੰ, ਉਹਨੂੰ ਸ਼ਾਦਰ ਅਤੇ ਸੁਹਾਗਾ ਉਹ ਤਵੇ 'ਤੇ ਭੁੰਨ ਕੇ ਇੱਕ ਉਹਨੂੰ ਪੀਸ ਲਿਆ ਜਾਂਦਾ ਸੀ, ਸਫੂਫ ਬਣਦਾ ਸੀ ਛੋਟਾ। ਉਹ ਥੋੜ੍ਹਾ ਜਿਹਾ ਬੱਚੇ ਨੂੰ ਇੰਨੀ ਕੁ ਲੈ ਕੇ ਚਟਾਉਣਾ ਹੁੰਦਾ ਸੀ, ਬੱਚੇ ਦਾ ਹਾਜ਼ਮਾ ਬਿਲਕੁਲ ਠੀਕ ਰਹਿੰਦਾ ਸੀ। ਫਿਰ ਜਿਹੜੀਆਂ ਮਾਵਾਂ ਦੁੱਧ ਪਿਲਾਉਂਦੀਆਂ ਸਨ ਬੱਚੇ ਨੂੰ, ਉਹਨੂੰ ਫਿਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇੱਕਦਮ ਜਿਹੜਾ ਨਾ ਕੀ ਕਹਿੰਦੇ ਨੇ, ਜਿਹੜਾ ਆ ਕੇ ਠੰਡਾ ਕੰਮ ਕਰ ਰਹੇ ਹੋ ਤੇ ਥੋੜ੍ਹਾ ਹੱਥ ਸੇਕ ਕੇ ਆਓ। ਸਾਰੇ ਔਰਤਾਂ ਕੰਮ ਕਰ ਰਹੀਆਂ ਹੁੰਦੀਆਂ ਸਨ, ਫਿਰ ਇੱਕਦਮ ਆ ਕੇ ਬੱਚੇ ਨੂੰ ਮਨਾ ਕੀਤਾ ਜਾਂਦਾ ਸੀ ਕਿ ਥੋੜ੍ਹਾ ਜਿਹਾ ਹੱਥ ਅੱਗ 'ਤੇ ਜ਼ਰਾ ਸੇਕੋ, ਆਪਣੀ ਬੋਡੀ ਦਾ ਟੈਂਪਰੇਚਰ ਠੀਕ ਕਰੋ। ਹਾਲਾਂਕਿ ਪੜ੍ਹੇ ਲਿਖੇ ਲੋਕ ਨਹੀਂ ਸਨ, ਲੇਕਿਨ ਬਹੁਤ ਸਿਆਣੇ ਲੋਕ ਸਨ। ਤੇ ਫਿਰ ਤੁਸੀਂ ਬੱਚੇ ਨੂੰ ਦੁੱਧ ਪਿਲਾਓ। ਔਰ ਫਿਰ ਅਗਰ ਤੁਸੀਂ ਕਿਤੋਂ ਗਰਮੀ ਤੋਂ ਆਏ ਹੋ, ਗਰਮੀ ਦਾ ਹੈ, ਤਾਂ ਫਿਰ ਵੀ ਬੈਠੋ, ਸਾਹ ਲਵੋ, ਪਾਣੀ ਪੀਓ, ਜ਼ਰਾ ਆਪਣੇ ਆਪ ਨੂੰ ਨੋਰਮਲ ਕਰੋ, ਫਿਰ ਬੱਚੇ ਨੂੰ ਦੁੱਧ ਪਿਲਾਓ। ਕਿਉਂਕਿ ਮਾਂ ਜੋ ਦੁੱਧ ਪਿਲਾਉਂਦੀ ਹੈ ਬੱਚੇ 'ਤੇ ਫੌਰਨ ਉਹਦਾ ਅਸਰ ਹੁੰਦਾ ਵੇ। ਇਸ ਤਰ੍ਹਾਂ ਔਰ ਮਾਵਾਂ ਵੀ ਇਸ ਤਰ੍ਹਾਂ ਕਿ 2-2, 2.5 ਸਾਲ ਤੱਕ ਆਪਣੀ ਫੀਡ ਕਰਾਉਂਦੀਆਂ ਸਨ ਬੱਚਿਆਂ ਨੂੰ। ਅੱਜ ਉਹ ਜ਼ਮਾਨਾ ਨਾਯਾਬ ਹੋ ਗਿਆ ਵੇ
ਕਿ ਉਸ ਹਵਾਲੇ ਨਾਲ ਵੀ ਕਿ ਹੁਣ ਡਾਕਟਰ ਵੀ ਦੁਨੀਆ ਭਰ ਦੇ ਡਾਕਟਰ ਕਹਿ ਰਹੇ ਨੇ ਕਿ ਜਿਹੜਾ ਮਾਂ ਦੇ ਦੁੱਧ ਨਾਲੋਂ ਬਿਹਤਰ ਕੋਈ ਦੁੱਧ ਨਹੀਂ ਜੇ ਬਈ ਖੁਦਾ ਦਾ ਵਾਸਤਾ ਆਪਣੇ ਬੱਚਿਆਂ ਨੂੰ ਆਪਣੀ ਫੀਡ ਕਰਾਓ। ਲੇਕਿਨ ਜ਼ਿਆਦਾਤਰ ਬੱਚੀਆਂ ਜਿਹੜਾ ਨਾ ਕਤਰਾਉਂਦੀਆਂ ਨੇ ਇਸ ਚੀਜ਼ ਤੋਂ। ਇਹ ਬੜਾ ਅਫਸੋਸਨਾਕ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਡੱਬੇ ਦਾ ਦੁੱਧ, ਉਹਨੂੰ ਫੀਡਰ ਨੂੰ ਉਬਾਲਣਾ, ਉਹਨੂੰ ਕਰਨਾ, ਉਹਨੂੰ ਸੰਭਾਲਣਾ, ਦੁੱਧ ਲੈ ਕੇ ਆਓ, ਪਾਣੀ ਉਬਾਲੋ ਜੀ, ਇਹ ਕਰੋ, ਫੀਡਰ ਧੋਵੋ, ਇੰਨਾ ਕੁਝ ਕਰ ਲੈਂਦੀਆਂ ਨੇ ਬੱਚੀਆਂ। ਲੇਕਿਨ ਉਹ ਸਿਰਫ ਇੱਕ ਮਾਂ ਨੇ ਤੇ ਆਪਣਾ ਤਾਜ਼ਾ ਤਾਜ਼ਾ ਦੁੱਧ ਬੱਚੇ ਨੂੰ। ਔਰ ਸਭ ਤੋਂ ਬੜੀ ਗੱਲ ਕਿ ਉਸ ਰੱਬ ਦੀ ਸ਼ਾਨ ਹੈ, ਉਸ ਰੱਬ ਦੀ ਸ਼ਾਨ ਤੁਸੀਂ ਦੇਖੋ ਕਿ ਬੱਚਾ ਦੁਨੀਆ ਵਿੱਚ ਆਂਦਾ ਵੇ, ਬੱਚਾ ਦੁਨੀਆ 'ਚ ਆਇਆ ਵੇ ਕਿਸੇ ਏਜ ਵਿੱਚ ਵੀ ਹੋਵੇ। ਔਰਤ ਦੀ ਉਮਰ ਅਗਰ 20 ਸਾਲ ਹੈ, 16 ਸਾਲ ਹੈ, 18 ਸਾਲ ਹੈ, 30 ਸਾਲ ਹੈ, ਜਿਸ ਏਜ ਵਿੱਚ ਵੀ ਬੱਚਾ ਬਸ ਦੁਨੀਆ 'ਚ ਆਇਆ ਵੇ, ਉਹ ਅੱਲਾਹ ਪਾਕ ਉਹਦੀ ਖੁਰਾਕ ਦਾ ਇੰਤਜ਼ਾਮ ਕਰ ਦਿੰਦਾ। ਉਸ ਸੋਹਣੇ ਰੱਬ ਦੇ ਕਿਹੜੇ ਕਿਹੜੇ ਅਸੀਂ ਕਮਾਲ, ਕਿਹੜੀਆਂ ਚੀਜ਼ਾਂ ਤੋਂ ਅਸੀਂ ਮਤਲਬ ਸ਼ੁਕਰ ਅਦਾ ਨਾ ਕਰੀਏ ਜਾਂ ਅਸੀਂ ਹੈਰਾਨ ਨਾ ਹੋਈਏ ਕਿ ਉਹ ਹੀ ਜਗ੍ਹਾ ਹੁੰਦੀ ਹੈ ਜਿੱਥੇ ਖੂਨ ਗਰਦਿਸ਼ ਕਰ ਰਿਹਾ ਕੁਝ ਪਤਾ ਹੀ ਨਹੀਂ ਹੁੰਦਾ। ਲੇਕਿਨ ਦੁਨੀਆ 'ਚ ਬੱਚਾ ਆਂਦਾ ਵੇ, ਅੱਲਾਹ ਪਾਕ ਜਿਹੜਾ ਵੇ ਉਹ ਮਾਂ ਨੂੰ ਐਸੀ ਕੂਵਤ ਦੇ ਦਿੰਦਾ ਵੇ, ਐਸੀ ਤਾਕਤ ਅਤਾ ਫਰਮਾ ਦਿੰਦਾ ਕਿ ਆਪਣੇ ਬੱਚੇ ਨੂੰ ਉਹ ਆਪਣੀ ਫੀਡ ਕਰਾਵੇ। ਲੇਕਿਨ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਨੇ। ਮੇਰਾ ਖਿਆਲ ਹੈ ਵੱਡਿਆਂ ਦੀਆਂ ਸਾਡੀਆਂ ਗੱਲਾਂ ਬਿਲਕੁਲ ਠੀਕ ਨੇ ਕਿ ਜਿਹੜਾ ਮਾਂ ਆਪਣਾ ਦੁੱਧ ਪਿਲਾਉਂਦੀ ਹੈ ਨਾ ਬੱਚੇ ਦਾ, ਉਹਦੇ ਨਾਲ ਤਾਲੁਕ ਬੜਾ ਮਜ਼ਬੂਤ ਹੁੰਦਾ ਵੇ, ਬਹੁਤ ਜ਼ਿਆਦਾ ਮਜ਼ਬੂਤ। ਉਹ ਅੱਲਾਹ ਪਾਕ ਨੇ ਇਹ ਨਿਜ਼ਾਮ ਰੱਖਿਆ, ਕੋਈ ਇਨਸਾਨਾਂ ਦਾ ਬਣਾਇਆ ਨਿਜ਼ਾਮ ਨਹੀਂ ਹੈ ਕਿ ਮੇਰੇ ਤੁਹਾਡੇ ਕਹਿਣ ਦੀ ਗੱਲ ਹੋਵੇ। ਇਹ ਅੱਲਾਹ ਨੇ ਇੱਕ ਜਾਰੀ ਕੀਤਾ ਹੁੰਦਾ ਕਿ ਬੱਚਾ ਮਾਂ ਦੇ ਨਾਲ ਹੁੰਦਾ ਵੇ, ਉਹਦਾ ਤਾਲੁਕ ਬਣਦਾ। ਜਿਹੜੀਆਂ ਮਾਵਾਂ ਫਿਰ ਬੱਚਿਆਂ ਨੂੰ ਆਪਣੇ 2-2 2.5 ਸਾਲ ਫੀਡ ਕਰਾਉਂਦੀਆਂ ਸਨ, ਦੇਖੋ ਉਹਨਾਂ ਬੱਚਿਆਂ ਦੀ ਬਾਉਂਡਿੰਗ ਹੀ ਮਾਵਾਂ ਦੇ ਨਾਲ ਬਹੁਤ ਜ਼ਿਆਦਾ ਹੁੰਦੀ ਸੀ ਔਰ ਜ਼ਿਆਦਾ ਅਟੈਚ ਹੁੰਦੇ ਸਨ। ਇਸ ਤਰ੍ਹਾਂ ਕੀ ਕਹਿੰਦੇ ਨੇ ਅੱਜ ਕੱਲ੍ਹ ਜਿਹੜਾ ਵੀ ਇੰਨੇ ਸਿਆਪੇ ਕਰਦੀਆਂ ਨੇ ਬੱਚੀਆਂ, ਲੇਕਿਨ ਆਪਣੇ ਉਸ ਬ੍ਰੈਸਟ ਜਿਹੜਾ ਫੀਡ ਉਹਦੀ ਤਰਫ ਨਹੀਂ ਆਉਂਦੀਆਂ। ਉਹ ਇਹ ਬੜਾ ਲੱਗਦਾ ਉਸ ਜ਼ਮਾਨੇ 'ਚ ਕੋਈ ਤਸੱਵੁਰ ਹੀ ਨਹੀਂ ਸੀ ਕਿ ਕੋਈ ਡੱਬੇ ਦਾ ਦੁੱਧ ਪਿਲਾਏਗਾ ਜਾਂ ਡੱਬੇ ਦਾ ਦੁੱਧ। ਔਰਤ ਨੂੰ ਅੱਛੀ ਡਾਈਟ ਦਿੱਤੀ ਜਾਂਦੀ ਸੀ, ਅੱਛੀ ਖੁਰਾਕ ਖਿਲਾਈ ਜਾਂਦੀ ਸੀ, ਅੱਛਾ ਉਹਨੂੰ ਕੀਤਾ ਜਾਂਦਾ ਸੀ ਤਾਂ ਕਿ ਪੰਜੀਰੀਆਂ ਬਣਾ ਕੇ ਉਹਨੂੰ ਦਿੱਤਿਆ ਜਾਂਦਾ ਸੀ ਜ਼ੱਚਾ ਨੂੰ, ਔਰ ਉਹਦੇ ਖਾਣੇ ਦਾ ਖਿਆਲ ਰੱਖਿਆ ਜਾਂਦਾ ਸੀ, ਖੁਦ ਦੁੱਧ ਪੀਏ, ਉਹਦੀ ਡਾਈਟ ਅੱਛੀ ਕੀਤੀ ਜਾਂਦੀ ਸੀ। ਪਰ ਇਹ ਕਿ ਤਾਂ ਕਿ ਬੱਚੇ ਨੂੰ ਅੱਛਾ ਦੁੱਧ ਮਿਲੇ। ਤੇ ਇਸ ਤਰ੍ਹਾਂ ਉਸ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਾ ਮਾਵਾਂ ਆਪਣਾ ਹੀ ਦੁੱਧ ਪਿਲਾਉਂਦੀਆਂ ਸਨ, ਖੁਦ ਆਪਣੀ ਡਾਈਟ ਬੜੀ ਅੱਛੀ ਰੱਖਦੀਆਂ ਸਨ। ਆਪਣੀ ਡਾਈਟ ਵਿੱਚ ਦੁੱਧ ਨੂੰ ਸ਼ਾਮਿਲ ਕੀਤਾ ਜਾਂਦਾ ਸੀ, ਮੁਖਤਲਿਫ ਟੋਟਕੇ ਇਸਤੇਮਾਲ ਕੀਤੇ ਜਾਂਦੇ ਸਨ ਇਹਦੇ ਵਾਸਤੇ ਕਿ ਤੁਸੀਂ ਇਹ ਸ਼ੈ ਖਾਓ ਦੁੱਧ ਜ਼ਿਆਦਾ ਉਤਰੇਗਾ, ਇਹ ਸ਼ੈ ਖਾਓ ਦੁੱਧ ਜ਼ਿਆਦਾ ਉਤਰੇਗਾ। ਔਰ ਕਿਸੇ ਨੂੰ ਸ਼ਿਕਾਇਤ ਨਹੀਂ ਹੁੰਦੀ ਸੀ ਕਿ ਸਾਡੇ ਮਤਲਬ ਕਿ ਸਾਡੇ ਕੋਲ ਇਸ ਚੀਜ਼ ਦੀ ਕਮੀ। ਅੱਲਾ ਨੇ ਉਹ ਕਹਿੰਦੇ ਨੇ ਜਿਸ ਤਰ੍ਹਾਂ ਬੱਚਾ बढ़दा ਵੇ ਔਰ ਬੱਚਾ ਫਿਰ ਫੀਡ ਲੈਣਾ ਸ਼ੁਰੂ ਕਰਦਾ ਵੇ ਔਰ ਉਹਦਾ ਅਮਲ ਸ਼ੁਰੂ ਹੁੰਦਾ ਵੇ, ਉਹ ਜਿਹੜਾ ਇੱਕ ਬੱਚਾ ਕਰਦਾ ਵੇ ਮਾਂ ਦਾ ਦੁੱਧ ਨੂੰ ਚੁੰਘਦਾ ਵੇ, ਉਹ ਫਿਰ ਕੁਦਰਤ ਉਨਾ ਹੀ ਉਤਾਰਦੀ ਹੈ ਉਹਦੇ ਵਾਸਤੇ, ਉਹਦੀ ਖੁਰਾਕ बढ़दी ਹੈ ਤਾਂ ਉਨਾ ਹੀ ਹੁੰਦਾ ਵੇ। ਬਸ ਪਾਣੀ ਲਿਕਵਿਡ ਜ਼ਿਆਦਾ ਪਿਲਾਇਆ ਜਾਂਦਾ ਸੀ। ਲੇਕਿਨ ਹੁਣ ਉਹ ਜ਼ਮਾਨੇ ਬਿਲਕੁਲ ਖਾਬੋ ਖਿਆਲ ਹੋ ਗਏ ਨੇ। ਮੈਂ ਆਪਣੇ ਇਰਦ ਗਿਰਦ ਨਜ਼ਰ ਪੇ ਮਾਰਨੀ ਆ ਤੇ ਮੈਨੂੰ ਕੋਈ ਐਸੀ ਇੱਕ ਬੱਚੀ ਨਜ਼ਰ ਨਹੀਂ ਆਉਂਦੀ, ਕੋਈ ਇੱਕ ਬੱਚੀ ਐਸੀ ਨਜ਼ਰ ਨਹੀਂ ਆਉਂਦੀ ਕਿ ਜਿਹੜਾ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੋਵੇ ਜਾਂ ਕੁਝ ਬਹੁਤ ਘੱਟ। ਮੇਰੇ ਮਤਲਬ ਹੁਣ ਜਾਣਨ ਪਛਾਣਨ ਵਾਲਿਆਂ ਚੋਂ ਜਾਂ ਇੱਧਰ ਉੱਧਰ ਜਦ ਮੈਂ ਜਾਂਦੀ ਹਾਂ, कुछ लोग ज़रूर होंगे हले भी दुनिया च, मैं ऐसा नहीं कह रही हाँ, लेकिन ज़्यादातर पहले उस ज़माने तो इस तो ही होंदा सी कि घरां च औरतां दुੱਧ पिलांदियां सन, दराणियां जठाणियां दे बच्चियां नूं, भरावां दे बच्चियां नूं, किसी एक दूसरे दे बच्चियां नूं भी दुੱਧ पिला दिता जांदा सी। इन्नी वाफन मिकदार च औरतां दा दुੱਧ हुंदा सी कि अपने रिश्तेदारां दे बच्चियां नूं भी पिला दिता जांदा सी। ਉਹ ਜ਼ਮਾਨੇ ਹੁਣ ਨਾਯਾਬ ਹੋ ਗਏ ਨੇ, ਉਹ ਜ਼ਮਾਨੇ 'ਚ ਹੁਣ ਆਣੇ ਹੀ ਨਹੀਂ ਨੇ। ਤਾਂ ਚਲੋ ਵੀ ਹੁਣ ਅਸੀਂ ਕੀ ਕਰ ਸਕਦੇ ਹਾਂ, ਸੁਰਮੇਦਾਨੀ ਤੋਂ ਗੱਲ ਚੱਲੀ, ਅਸੀਂ ਸੁਰਮੇ ਵਾਲੇ ਦੀ ਮਸ਼ਹੂਰ ਸਨ ਸੁਰਮੇਦਾਨੀ ਦੇ ਹਵਾਲੇ ਦੇ ਨਾਲ। ਚਲੋ ਵੀ ਓਏ ਹੋਏ ਹੋਏ ਹੋਏ, ਸਦਕੇ ਤੀਵਾਂ मैं अपने आप से आप ही सदके तीवा हो जाती हाँ। हुण दवो मैनूं इजाजत, मैं जड़ा वे बैठ के खावां, थोड़ा जिहा जड़ा मेरा काम रह गया वो करा। टाइम खासा हो गया वे, पता नहीं कितना टाइम हो गया। मैनूं शबीर हुसैन साहब को बड़ा डर लगता वे, आहो बड़ा लंबी हो गई वीडियो कि मेरे टीचर ने शबीर हुसैन साहब वो फिर जड़ा ना कहते हैं मजाक कर रही है शबीर हुसैन साहब, तुसीं मेरी आदत नूं तो थोड़ा जिहा समझ ही गए होगे
ਹੁਣ ਤੱਕ ਇੰਨਾ ਸਾਡਾ ਸਾਥ ਹੈ ਕਿ ਤੁਸੀਂ ਮੇਰੀ ਆਦਤ ਨੂੰ ਸਮਝ ਗਏ ਹੋਵੋਗੇ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ। ਤੁਸੀਂ ਆ ਕੇ ਮੇਰੇ ਵਿਹੜੇ 'ਚ ਬਹਿੰਦੇ ਹੋ, 3 4 6 ਜਿੰਨੇ ਵੀ ਮੇਰੇ ਦੋਸਤ ਹੋ, ਮੈਨੂੰ ਤੁਹਾਡੇ ਤੇ ਫਖਰ ਹੈ ਕਿ ਤੁਸੀਂ ਮੇਰੇ ਨਾਲ ਆਉਂਦੇ ਹੋ। ਮੇਰੇ ਐਸੇ ਸੁੰਨੇ ਸੁੰਨੇ ਵਿਹੜੇ 'ਚ ਰੌਣਕ ਲੱਗ ਜਾਂਦੀ ਹੈ। ਮੈਂ ਵੀ ਥੋੜ੍ਹੀ ਦੇਰ ਤੁਹਾਡੇ ਨਾਲ ਗੱਲ ਕਰਕੇ ਬੜੀ ਹੈਪੀ ਹੋ ਜਾਂਦੀ ਹਾਂ। ਤਾਂ ਫਿਰ ਮਿਲਦੇ ਹਾਂ ਜੀ। ਇਹ ਨਾਯਾਬ ਜ਼ਮਾਨਿਆਂ ਦੇ ਕਿੱਸੇ ਤੇ ਖ਼ਤਮ ਨਹੀਂ ਹੋਣੇ। ਅਸੀਂ ਰੋਜ਼ਾਨਾ ਦੇ ਹਿਸਾਬ ਨਾਲ ਅਸੀਂ ਕਿੱਸੇ ਸੁਣਾਉਂਦੇ ਰਹਿਣਾ ਵੇ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ। ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਤੂੰ ਪੈਰ ਟਪਾ ਤੇ ਸਹੀ, ਤੂੰ ਪੈਰ ਟਪਾ ਤੇ ਸਹੀ, ਦਿਲ ਤੋੜੇਂਗਾ ਤੇ ਦੇ ਦਿਆਂਗੀ ਜਾਨ, ਵੇ ਜਾ ਕੇ ਵਖਾ ਤੇ ਸਹੀ, ਵੇ ਜਾ ਕੇ ਵਖਾ